तुम आया ले प्राणी प्राणी तुम आया ले तुम आया
करना तिसकी चिंता नाहीं। आओ अगला प्रोग्राम असी स्टेज को सर्व करी जो कौम के नाल जेनोसाइड नवंबर के महीने 84 होया, जो 40 बड़ी गल असी अज सारी कौम मना रही। उसदे बाबत अज एक नगर कीर्तन के रूप में संगतां मार्च कर रही ने। सो पूरी कौम की ये सारी सारे एक साझा तूफान है, साझी कौज है। आओ वो बाबत हम बुला रहे परसों स्टेज तो अगला प्रोग्राम सर्व करी बेहद गलतियां लिखे मां गुरु फतेह गुलाब जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ब्रैडशॉ गुरुकर संगतां बहुत बहुत धन्यवाद जी, तुसीं ये 1984 काफले का स्वागत किया एंड असी बहुत बहुत धन्यवादी हाँ तुहाडे। ये हुण 2 ही स्टॉप रह गए सीगे ते तुसीं नेक्स्ट टू लास्ट हैगे हैं, तो बहुत अहमियत रखता है स्टॉप साडे लई। आई थिंक ਆਪਾਂ ਜਦੋਂ सोचते हैं ब्रैडशॉ गुरु घर बारे इत्थे बहुत चीज़ां निकलियां इस गुरु घर तो सब तो सोहनी चीज़ इत्थे आपां जो मैं सोचदा हाँ श्री गुरु ग्रंथ साहब जी दे बाणियां आपां सरवण करदे हां ते इत्थे लिखिआ है राज करेगा खालसा एंड उसे नाल ही ये जिहड़े
ਪੈਦਲ ਅਸੀਂ ਰੋਜ਼ ਤੁਰ ਰਹੇ ਹਾਂ। ਇਸ ਕਦਮ ਦੇ ਹਮਾਇਤੀ ਫਤਿਹ ਫਤਿਹ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕੇ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ। ਗੁਰੂ ਸਾਹਿਬ ਕਹਿੰਦੇ ਪ੍ਰਾਣੀ ਤੂੰ ਲਾਹਾ ਲੈਣਾ ਹੈ। ਕਾਹਦਾ ਲਾਹਾ ਲੈਣਾ ਆ? ਉਸ ਪਰਮਾਤਮਾ ਨੂੰ ਮਿਲਣ ਦਾ, ਉਸ ਪਰਮਾਤਮਾ ਦੇ ਨਾਮ ਨੂੰ ਜਪਣ ਦਾ। ਕਹਿੰਦੇ ਤੂੰ ਕਿਹੜੇ ਕੰਮਾਂ ਵਿੱਚ ਲੱਗਾ ਹੋਇਆ? ਤੇਰੀ ਰਹਿਣ ਆ ਜਿਹੜੀ ਉਹ ਮੁੱਕਦੀ ਜਾ ਰਹੀ ਆ। ਸਾਧ ਸੰਗਤ ਜੀ, ਇਹ ਮਾਰਚ ਜੋ 9 ਅਕਤੂਬਰ ਤੋਂ ਚੱਲਿਆ ਹੋਇਆ ਬੇਕਰਸਫੀਲਡ ਤੋਂ, ਮੈਂ ਇਹਨਾਂ ਗੁਰਮੁਖਾਂ ਦੇ ਸਿਜਦਾ ਕਰਦੀ ਆ ਜਿਹੜੇ 350 ਮੀਲ ਤੁਰ ਰਹੇ ਆ। ਇਹਨਾਂ ਦਾ ਆਪਣਾ ਇਹ ਮਕਸਦ ਨਹੀਂ, ਇਹਨਾਂ ਦੇ ਆਪਣੇ ਸ਼ਾਇਦ ਕਿਸੇ ਦੇ ਵੀ ਪਰਿਵਾਰਾਂ 'ਚ ਕੋਈ ਵੀ ਸ਼ਹੀਦ ਨਹੀਂ ਹੋਇਆ ਹੋਊਗਾ, ਪਰ ਇਹ ਕੌਮ ਲਈ ਲੜ ਰਹੇ ਆ। ਇਹ ਕੌਮ ਦੇ ਕਾਰਜ ਲਈ ਤੁਰੇ ਹੋਏ ਆ ਕਿ 40 ਸਾਲ ਹੋ ਗਏ ਸਾਨੂੰ ਬਿਲਕੁਲਿਆਂ ਨੂੰ, ਗੌਰਮੈਂਟਾਂ ਬਦਲੀ ਜਾਂਦੀਆਂ, ਕੋਈ ਆ ਜਾਂਦਾ ਕੋਈ ਚਲ ਜਾਂਦਾ। ਜਿੱਦਣ ਵੋਟਾਂ ਹੁੰਦੀਆਂ ਉਦਣ ਉਹ ਕਹਿੰਦੇ ਆ ਕਿ ਅਸੀਂ ਤੁਹਾਡੇ ਇਹ ਕਾਰਜ ਕਰਾਂਗੇ, ਅਸੀਂ ਤੁਹਾਡੀ ਆਵਾਜ਼ ਬਣਾਂਗੇ, ਪਰ ਜਦੋਂ ਕੁਰਸੀਆਂ ਤੇ ਬਹਿੰਦੇ ਆ ਉਦੋਂ ਭੁੱਲ ਜਾਂਦੇ ਆ ਕਿ ਕੋਈ ਵਾਅਦਾ ਵੀ ਕੀਤਾ ਸੀ। ਤੇ ਇਹ ਗੁਰਮੁਖਾਂ ਨੇ ਕਦਮ ਚੁੱਕਿਆ ਤੇ ਅਸੀਂ ਵੀ, ਸਾਡਾ ਵੀ ਫਰਜ਼ ਬਣਦਾ। ਅਸੀਂ ਤਾਂ ਅੱਜ 10 ਕੁ ਮਹੀਨੇ ਹੀ ਤੁਰੇ ਆ, ਪਰ ਇਹ 350 ਮੀਲ ਸੋਚ ਕੇ ਦੇਖੋ, 350 ਤੁਰਨਾ ਕਿੰਨਾ ਔਖਾ। ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਕਿਉਂਕਿ ਅੱਜ ਅਸੀਂ 2 ਜੀ ਸੀਗੇ ਜਿਹੜੇ ਸੈਕਰਾਮੈਂਟੋ ਹੈਲਥ ਗਰੁੱਪ ਚੋਂ ਸੀਗੇ, ਪਰ ਮਨ ਨੂੰ ਬਹੁਤ ਝੰਜੋੜ ਵੀ ਲੱਗੀ ਪਈ। ਸਾਡੀ ਕਿੰਨੀ ਕਮਿਊਨਿਟੀ ਆ ਸੈਕਰਾਮੈਂਟੋ ਦੇ ਵਿੱਚ ਆਲੇ ਦੁਆਲੇ, ਕਿ ਅਸੀਂ 2-3 ਜੀ ਪਹੁੰਚੇ ਤੇ ਬਾਕੀ ਕਿਹੜੇ ਕੰਮਾਂ ਚ ਕਾਰਾਂ ਚ ਅਸੀਂ ਲੱਗੇ ਹੋਏ ਆ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ 1984 ਵਿੱਚ ਹੋਇਆ ਕੀ ਸੀਗਾ। ਬਹੁਤੇ ਤਾਂ ਅਸੀਂ ਛੋਟੇ ਸੀਗੇ, ਚਲੋ ਅਸੀਂ ਛੋਟੇ ਸੀ, ਇੰਨਾ ਪਤਾ ਨਹੀਂ ਲੱਗਾ, ਪਰ ਬਹੁਤਿਆਂ ਨੂੰ ਪਤਾ ਵੀ ਹੈ ਕਿ 1984 ਵਿੱਚ ਹੋਇਆ ਕੀ ਸੀ। ਸਾਡਾ ਕਤਲੇਆਮ ਹੋਇਆ ਸੀ। ਇਹ ਨਹੀਂ ਹੈਗਾ ਕਿ ਸਾਨੂੰ ਉਦੋਂ ਹੀ ਮਾਰ ਦਿੱਤਾ ਗਿਆ ਸੀਗਾ। ਸਾਡੀ ਬਹੁਤ ਸਮਾਂ ਪਹਿਲਾਂ ਸਾਨੂੰ ਮਾਰਨ ਦੀ ਯੋਜਨਾ ਬਣ ਚੁੱਕੀ ਸੀਗੀ ਕਿ ਅਸੀਂ ਇਹਨਾਂ ਨੂੰ ਮਾਰਨਾ ਆ। ਇੰਗਲੈਂਡ ਸ਼ਾਮਲ ਹੋਇਆ, ਰੂਸ ਸ਼ਾਮਲ ਹੋਇਆ, ਇਹ ਉਦੋਂ ਹੀ ਨਹੀਂ ਸੀ ਸ਼ਾਮਲ ਹੋਏ, ਬਿਨਾਂ ਪਲਾਨ ਤੋਂ ਨਹੀਂ ਸੀ ਸ਼ਾਮਲ ਹੋਏ, ਕਿਉਂਕਿ ਬਹੁਤ ਪਹਿਲਾਂ ਦੀਆਂ ਯੋਜਨਾਵਾਂ ਬਣਦੀਆਂ ਸੀਗੀਆਂ। ਜਿਹੜੇ ਇਤਿਹਾਸਕਾਰ ਹੈ ਉਹਨਾਂ ਨੇ ਕਿਤਾਬਾਂ ਬਹੁਤ ਸਾਰੀਆਂ ਲਿਖ ਦਿੱਤੀਆਂ। ਕੋਸ਼ਿਸ਼ ਕਰਿਆ ਕਰੋ ਇਤਿਹਾਸ ਜ਼ਰੂਰ ਪੜ੍ਹੋ। ਜਦੋਂ ਇਤਿਹਾਸ ਅਸੀਂ ਪੜ੍ਹਦੇ ਆ ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਤੇ ਕੀ ਤਸ਼ੱਦਦ ਹੋਏ। ਠੀਕ ਹੈ, ਅਸੀਂ ਸ਼ਾਇਦ ਸਾਡੇ ਤੇ ਉਸ ਸਮੇਂ ਸਾਡੇ ਪਰਿਵਾਰ ਬਚ ਗਏ, ਪਰ ਇੱਕ ਦਿਮਾਗ ਤੇ ਸੋਚ ਕੇ ਦੇਖੋ ਕਿ ਜੇ ਅਸੀਂ ਵੀ ਉੱਤੇ ਹੁੰਦੇ, ਉਹ ਵੀ ਸਾਡੇ ਆ ਜਿਨ੍ਹਾਂ ਦੇ ਮਾਰੇ ਗਏ, ਉਹ ਸਾਡੇ ਆ, ਸਾਡੇ ਭੈਣ ਭਰਾ ਆ, ਉਹ ਬਗਾਨੇ ਨਹੀਂ ਹੈਗੇ। ਅੱਜ ਵੀ ਦੇਖੋ ਵਿਧਵਾ ਕਲੋਨੀਆਂ ਬਣੀਆਂ ਹੋਈਆਂ, ਜਿਹੜੇ ਉੱਥੋਂ ਦਿੱਲੀ ਤੋਂ ਉੱਜੜ ਕੇ ਪੰਜਾਬ ਚ ਆਏ, ਉਹਨਾਂ ਨੂੰ ਹਜੇ ਤੱਕ ਘਰ ਨਹੀਂ ਅਲਾਉਡ ਹੋਏ। ਉਹ ਵਿਚਾਰੇ ਪੰਜਾਬ ਦੀਆਂ ਗਵਰਨਮੈਂਟਾਂ ਨਾਲ ਲੜ ਰਹੇ ਆ ਕਿ ਸਾਨੂੰ ਥੋੜਾ ਜਿਹਾ ਥਾਂ ਦੇ ਦਿਓ ਕਿ ਅਸੀਂ ਬਸੇਰਾ ਇੱਥੇ ਕਰ ਲਈਏ ਆਪਣਾ। ਤੇ ਤੁਸੀਂ ਵੱਧ ਤੋਂ ਵੱਧ ਇਤਿਹਾਸ ਪੜ੍ਹੋ ਤਾਂ ਕਿ ਸਾਨੂੰ ਜਾਣਕਾਰੀ ਮਿਲ ਸਕੇ, ਕਿਉਂਕਿ ਅਸੀਂ ਵੀ ਇਹਨਾਂ ਦੇਸ਼ਾਂ 'ਚ ਆ ਕੇ ਇਹੋ ਜਿਹੇ ਹੋ ਗਏ, ਸਾਡੇ ਹੱਥਾਂ 'ਚ ਖੂਨ ਆ, ਸਾਰਿਆਂ ਦੇ ਖੂਨ ਆ। ਅਸੀਂ ਰੋਟੀ ਵੀ ਖਾਂਦੇ ਆ, ਉਦੋਂ ਵੀ ਸਾਡੇ ਹੱਥਾਂ 'ਚ ਖੂਨੇ ਹੁੰਦੇ ਆ। ਅਸੀਂ ਕਈ ਵਾਰ ਤਾਂ ਡਰਾਈਵ ਕਰਦੇ ਵੀ ਮੈਂ ਦੇਖਿਆ ਵੀ ਖੂਨੇ ਹੁੰਦੇ ਆ ਹੱਥਾਂ ਦੇ ਵਿੱਚ। ਠੀਕ ਹੈ, ਇਹ ਰਹਿਣੀ ਆ, ਇਹ ਇੱਕ ਹੁਣ ਹਿੱਸੇ ਬਣ ਗਿਆ ਸਾਡਾ, ਪਰ ਇਹ 'ਚ ਚੰਗਾ ਸੁਣਿਆ ਕਰੋ। ਜੇ ਦੇਖਣਾ ਚੰਗਾ ਦੇਖਿਆ ਕਰੋ, ਆਪਣਾ ਇਤਿਹਾਸ ਜ਼ਰੂਰ ਸੁਣੋ। ਹੁਣ ਸੌਖਾ ਹੋ ਗਿਆ ਕਿਉਂਕਿ ਸਾਡੇ ਕੋਲ ਪੜ੍ਹਨ ਦਾ ਨਹੀਂ ਸਮਾਂ ਰਿਹਾ, ਤੇ ਸਾਡੇ ਦੇਖਣ ਦਾ ਸੁਣਨ ਦਾ ਫੋਨਾਂ ਤੇ ਜ਼ਿਆਦਾ ਸਮਾਂ ਹੈ ਸਾਡੇ ਕੋਲ। ਤੇ ਜ਼ਰੂਰ ਇਤਿਹਾਸ ਪੜ੍ਹੋ। ਤੇ ਕੱਲ ਨੂੰ ਸਵੇਰੇ ਇਹਨਾਂ ਨੇ ਇੱਥੋਂ ਬਰਾੜ ਸ਼ਾਹ ਤੋਂ 8 ਵਜੇ ਤੁਰਨਾ। ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਨੂੰ, ਜਿੰਨੇ ਵੀ ਤੁਹਾਡੇ ਗਰੁੱਪ ਬਣੇ ਆ, ਜਿੰਨਾ
ਸਾਰਿਆਂ ਨੂੰ ਇਹ ਸੁਨੇਹਾ ਭੇਜੋ ਕਿ ਅਸੀਂ ਇਸ ਮਾਰਚ ਦਾ ਹਿੱਸਾ ਬਣਨਾ ਆ ਤੇ ਅਸੀਂ ਵੀ ਇਤਿਹਾਸ ਦਾ ਉਸ ਦਾ ਇੱਕ ਇਤਿਹਾਸ ਲਿਖਿਆ ਜਾ ਰਿਹਾ, ਇਹ ਇਤਿਹਾਸ ਦਾ ਅਸੀਂ ਵੀ ਹਿੱਸਾ ਬਣਨਾ ਤੇ ਇਹਨਾਂ ਦੇ ਨਾਲ ਕੱਲ ਨੂੰ ਪੈਦਲ ਤੁਰਨਾ ਹੈਗਾ ਬਰਾੜ ਸ਼ਾਹ ਤੋਂ 8 ਵਜੇ ਮਾਰਚ ਚੱਲਣਾ ਤੇ 5 ਵਜੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਪਹੁੰਚਣਾ, ਉੱਥੇ ਦੀਵਾਨ ਸਜਣੇ ਆ ਤੇ ਸ਼ੁੱਕਰਵਾਰ ਨੂੰ 8 ਵਜੇ ਉਤੋਂ ਪੈਦਲ ਮਾਰਚ ਫੇਰ ਚੱਲਣਾ, ਉਹ ਕੈਪੀਟਲ ਜਾਣਾ ਹੈ। ਉਤੋਂ 3 ਤੋਂ 4 ਮੀਲ ਦਾ ਰਸਤਾ ਹੈਗਾ ਆ ਤੇ ਉਹ ਤੁਰ ਕੇ ਜਾਣਾ ਆ। ਸਾਰੀ ਹੀ ਸੰਗਤ ਨੂੰ ਬੇਨਤੀ ਆ, ਛੁੱਟੀ ਲਓ ਕੰਮਾਂ ਤੋਂ। ਜਦੋਂ ਅਸੀਂ ਕੰਮਾਂ ਤੇ ਦੱਸਦੇ ਆ ਕਿ ਸਾਨੂੰ ਛੁੱਟੀ ਕਾਹਦੇ ਲਈ ਚਾਹੀਦੀ ਆ, ਉਹ ਪੁੱਛਦੇ ਆ ਕਈ ਵਾਰ ਕਿ ਤੁਹਾਨੂੰ ਸਾਡੇ ਕੋਲ EMPLOYEE ਨਹੀਂ ਹੈਗੇ ਤੇ ਛੁੱਟੀ ਦਾ ਕਾਰਨ ਪੁੱਛਦੇ ਆ। ਤੇ ਜਦੋਂ ਤੁਸੀਂ ਦੱਸਦੇ ਆ ਕਿ ਸਾਡਾ ਜੈਨੋਸਾਈਡ ਹੋਇਆ ਸੀ ਤੇ ਉਹਨਾਂ ਦੀਆਂ ਅੱਖਾਂ ਖੁੱਲਦੀਆਂ ਕਿ ਹਾਂ ਇਦਾਂ ਵੀ ਹੋਇਆ ਸੀਗਾ। ਤੁਸੀਂ ਦੱਸਦੇ ਹੋ ਕਿ ਸਾਡੇ ਪਰਿਵਾਰਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਉਂਦਿਆਂ ਨੂੰ ਸਾੜ ਦਿੱਤਾ ਸੀਗਾ। ਉਹ ਸਾਡਾ ਇਤਿਹਾਸ ਪੁੱਛਦੇ ਆ ਸਾਡੇ ਤੋਂ। ਤੇ ਜ਼ਰੂਰ ਕੋਸ਼ਿਸ਼ ਕਰੋ, ਛੁੱਟੀ ਮਿਲਦੀ ਆ ਸਾਰਿਆਂ ਨੂੰ, ਜੇ ਤੁਸੀਂ ਭਰੋਗੇ ਛੁੱਟੀ ਮਿਲ ਜਾਣੀ ਆ। ਤੇ ਦੋਨੇ ਹੱਥ ਜੋੜ ਕੇ ਬੇਨਤੀ ਆ ਕਿ ਜ਼ਰੂਰ ਛੁੱਟੀ ਲੈ ਕੇ ਤੇ ਇਸ ਮਾਰਚ ਦਾ ਹਿੱਸਾ ਬਣਨਾ। ਉਹ ਬੇਲਾ ਯਾਦ ਕਰੋ, ਉਹ ਆਪਣੇ ਤੇ ਨਹੀਂ ਵੀ ਅਸੀਂ ਹੰਢਾਇਆ, ਪਰ ਉਹ ਸਾਡੇ ਪਰਿਵਾਰ ਆ ਜਿਨ੍ਹਾਂ ਨੇ ਹੰਢਾਇਆ। ਉਹ ਸਾਡੇ ਵੱਲ ਦੇਖਦੇ ਆ ਕਿ ਸਾਡਾ ਇਹ ਪਰਿਵਾਰ ਆ, ਸਾਡੇ ਲਈ ਕਦੋਂ ਇਹ ਆਵਾਜ਼ ਉਠਾਊਗਾ ਤੇ ਅਸੀਂ ਉਹਨਾਂ ਦੀ ਆਵਾਜ਼ ਬਣਨਾ। ਇੱਥੇ ਸਾਡੀ ਆਵਾਜ਼ ਸੁਣੀ ਜਾਂਦੀ ਆ, ਉਹਨਾਂ ਨੂੰ ਫਿਕਰ ਪਿਆ ਆ ਕਿ ਇਕੱਠੇ ਹੋ ਰਹੇ ਆ, ਇਕੱਠੇ ਹੋ ਕੇ ਇਹਨਾਂ ਨੇ ਸਾਡੇ ਵਿਰੁੱਧ ਬੋਲ ਰਹੇ ਆ ਤੇ ਅਸੀਂ ਉਸ ਆਵਾਜ਼ ਦਾ ਹਿੱਸਾ ਬਣਨਾ। ਇੰਨੀਆਂ ਹੀ ਬੇਨਤੀਆਂ ਹਨ, ਕੁਛ ਵਾਧਾ ਘਾਟਾ ਬੋਲਿਆ ਗਿਆ ਹੋਵੇ ਮੁਆਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੰਗਤ ਦੀ ਬੇਨਤੀ ਆ, ਉੱਪਰ ਹਾਲਵੇ ਦੇ ਇੱਥੇ ਇੱਕ ਆਰਟ ਕੰਪੀਟੀਸ਼ਨ ਚੱਲ ਰਿਹਾ ਆ, ਸੋ ਜਿਸ ਤੁਹਾਡੇ ਬੱਚੇ ਹੈਗੇ ਆ ਤੁਸੀਂ ਉਹਨਾਂ ਨੂੰ ਉੱਪਰ ਲੈ ਕੇ ਜਾ ਸਕਦੇ ਆ। ਤੇ ਆਪਣੇ ਕੋਲ 20 ਮਿੰਟ ਲਈ ਹੋਰ ਆਪਾਂ ਵਿਚਾਰ ਸਾਂਝੇ ਕਰਨੇ ਤੁਹਾਡੇ ਨਾਲ। ਫਿਰ ਭਾਈ ਮਹਿਰ ਸਿੰਘ ਚੰਡੀਗੜ੍ਹ ਵਾਲੇ ਜਥਾ ਕਵੀਸ਼ਰੀ ਜਥਾ ਇੱਥੇ ਪਹੁੰਚੇ ਆ ਤੇ ਸੰਗਤਾਂ ਨੂੰ ਬੇਨਤੀ ਆ ਜੀ ਬਹੁਤ ਪ੍ਰੇਮ ਸਤਿਕਾਰ ਦੇ ਨਾਲ ਆਪਾਂ ਸਾਰੇ ਦੀਵਾਨ ਇੱਥੇ ਬੈਠੇ ਰਹੀਏ। ਤੇ ਹੁਣ 2 ਮਿੰਟ ਲਈ ਮੈਂ ਆਪਣੇ ਵੀਰ ਡਾਕਟਰ ਜਸ਼ਨ ਨੂੰ ਪੁੱਛੂੰਗਾ ਜੀ, ਤੁਸੀਂ ਆ ਕੇ ਇੱਥੇ ਸੈਕਰਮੈਂਟੋ ਬਹੁਤ ਸੇਵਾ ਕਰਦੇ ਆ ਐਂਡ ਥੋੜ੍ਹੇ ਜਿਹੇ ਬਿਆਨ ਤੁਹਾਡੇ ਨਾਲ ਸਾਂਝੇ ਕਰਨਗੇ। ਜੇ ਭੈਣ ਜੀ ਨੇ ਜਿੱਦਾਂ ਕਿਹਾ ਵੀ ਕੱਲ੍ਹ ਨੂੰ ਸਵੇਰ ਨੂੰ 8 ਵਜੇ ਸਾਰੇ ਜਣੇ ਇੱਥੇ ਪਹੁੰਚ ਜਾਓ। ਜੇ ਤੁਸੀਂ ਭਾਵੇਂ 1 ਮੀਲ ਤੁਰ ਸਕਦੇ, ਭਾਵੇਂ ਗੇਟ ਤੱਕ ਹੀ ਤੁਰ ਸਕਦੇ, ਉਹ ਵੀ ਠੀਕ ਆ। ਸਾਡੇ ਕੋਲ ਵੈਨਾਂ ਵੀ ਹੈਗੀਆਂ, ਜਿੱਥੇ ਤੱਕ ਵੀ ਤੁਰ ਸਕਦੇ ਅਸੀਂ ਤੁਹਾਨੂੰ ਮੁੜ ਕੇ ਇੱਥੇ ਸ਼ੁਰੂ ਛੱਡੇ ਹੋਣਗੇ ਤੇ ਸਾਰਾ ਪ੍ਰਬੰਧ ਹੈਗਾ, ਫੂਡ ਪਾਣੀ ਵਗੈਰਾ ਸਾਰਾ ਕੁਝ। ਸੋ ਹੁਣ ਡਾਕਟਰ ਜਸ਼ਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜਸ਼ਨ ਦਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਮੈਂ ਇੱਥੇ ਸੈਕਰਮੈਂਟੋ ਡਾਕਟਰ ਹੈਗਾ ਤੇ ਜਿੱਦਾਂ ਮੇਰੇ ਭਰਾ ਮਨਦੀਪ ਨੇ ਦੱਸਿਆ ਕਿ ਸਾਰੇ ਅਸੀਂ ਸਿੱਖੀ ਕੌਮ ਦੀ ਆਪਣੇ ਆਪਣੇ ਤਰੀਕੇ ਨਾਲ ਸੇਵਾ ਕਰਦੇ ਹਾਂ। ਅੱਜ ਮੈਂ ਦੇਖਿਆ ਜਿਹੜਾ 84 ਦਾ ਜਿਹੜੀ ਮਾਰਚ ਸ਼ੁਰੂ ਹੋਈ ਬੇਕਰਸਫੀਲਡ ਤੋਂ ਤਕਰੀਬਨ 3 ਹਫ਼ਤੇ ਪਹਿਲਾਂ ਮੈਂ ਜਿੱਥੇ ਜੱਥਾ ਪਹੁੰਚਿਆ ਤੇ ਕੱਲ੍ਹ ਬਸ ਸੈਕਰਮੈਂਟੋ ਗੁਰੂ ਘਰ ਜਾਣਾ ਹੈ। ਤੇ ਮੇਰੀ ਤੁਹਾਡੇ ਨਾਲ ਬਸ ਇਹੀ ਰਿਕੁਐਸਟ ਹੈਗੀ ਆ ਕਿ ਤੁਸੀਂ ਸ਼ੁੱਕਰਵਾਰ ਨੂੰ ਕੈਪੀਟਲ 'ਤੇ ਪਹੁੰਚੋ ਕਿ ਅਸੀਂ ਆਪਣੀ ਆਵਾਜ਼ ਦੱਸ ਸਕੀਏ ਕਿ ਸਾਡੇ ਨਾਲ ਕੀ ਹੋਇਆ। 40 ਸਾਲ ਤਾਂ ਇੱਦਾਂ ਨਿਕਲ ਗਿਆ, ਮੈਨੂੰ ਹਾਲੇ ਥੋੜ੍ਹਾ ਜਿਹਾ ਯਾਦ ਆ, ਮੈਂ ਤਾਂ ਕਾਫੀ ਛੋਟਾ ਸੀਗਾ, ਪਰ ਅਸੀਂ ਉਦੋਂ ਆਪਣੀ ਆਵਾਜ਼ ਇਸ ਤਰੀਕੇ ਨਾਲ ਨਹੀਂ ਬਿਆਨ ਕਰ ਸਕੇ। ਪਰ ਹੁਣ ਸਾਡੇ ਕੋਲ ਮੌਕਾ ਹੈ, ਬਾਹਰ ਆਓ, ਆ ਕੇ ਗੱਲਬਾਤ ਕਰੋ, ਲੋਕਾਂ ਨੂੰ ਦੱਸੋ, ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਕੀ ਹੋਇਆ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਡਾਕਟਰ ਹੈਗਾ ਤੇ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਇਹ ਚੀਜ਼ ਕਹੂੰਗਾ ਕਿ ਸਾਨੂੰ ਮਨ ਤੇ ਤਨ ਨਾਲ ਵੀ ਤੰਦਰੁਸਤੀ ਦੀ ਲੋੜ ਹੈ ਜੇ ਅਸੀਂ ਆਪਣੀ ਗੱਲ ਕਰਨੀ ਹੈ। ਬਾਹਰ ਅਸੀਂ ਸਟਾਲ ਲਾਇਆ ਹੋਇਆ, ਉੱਥੇ ਮੈਡੀਕਲ ਸਟੂਡੈਂਟ ਤੇ ਦੂਜੇ ਬੱਚੇ ਲੱਗੇ ਹੋਏ ਆ ਤੇ ਆ ਕੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਓ, ਆਪਣੀ ਬਲੱਡ ਸ਼ੂਗਰ ਚੈੱਕ ਕਰਵਾਓ, ਵਜ਼ਨ ਚੈੱਕ ਕਰਵਾਓ। ਇਹ ਮੈਂ ਐਮਫਸਾਈਜ਼ ਇਸ ਲਈ ਕਰਦਾ ਕਿਉਂਕਿ ਸਾਨੂੰ ਗੁਰੂ ਤੋਂ ਇਕੱਲਾ ਹੁਕਮ ਇਹ ਨਹੀਂ ਹੋਇਆ ਕਿ ਅਸੀਂ ਇਨਸਾਫ ਹੀ ਲੜਨਾ ਹੈ, ਪਰ ਆਪਣੇ ਆਪ ਨੂੰ ਤੰਦਰੁਸਤ ਵੀ ਰੱਖਣਾ ਹੈ। ਸੋ ਇਹ ਚੀਜ਼ਾਂ ਇਕੱਠੀਆਂ ਇੱਕ ਸਿੱਖ ਦੀ ਹੁੰਦੀਆਂ ਨੇ। ਸੋ ਮੈਂ ਆਪਣੇ ਇੱਕ ਮੈਡੀਸਨ ਦੇ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਗੱਲ ਦੱਸੂਗਾ ਕਿ ਆਪਣੇ ਜ਼ਰੂਰ ਚੈੱਕ ਕਰਵਾਓ ਆ ਕੇ ਬਾਹਰ ਤੇ
ਸ਼ੁਕਰਾਨਾ ਜੀ ਪਲੀਜ਼ ਪਹੁੰਚੋ। ਮੇਰੀ ਬਹੁਤ ਤੁਹਾਨੂੰ ਰਿਕੁਐਸਟ ਹੈਗੀ ਆ। ਪ੍ਰਬੰਧ ਹੋ ਚੁੱਕੇ ਨੇ, ਕਿਸ ਨੂੰ ਰਾਈਡ ਦੀ ਲੋੜ ਹੈ ਤੇ ਪ੍ਰਬੰਧ ਹੋ ਚੁੱਕੇ, ਪਲੀਜ਼ ਆਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਜਸ਼ਨ ਜੀ। ਹੁਣ ਆਪਣੇ ਇੱਥੇ ਸੈਕਰਮੈਂਟੋ ਸਕੂਲ ਬੋਰਡ ਮੈਂਬਰ ਜਸਜੀਤ ਸਿੰਘ, ਜੇ ਤੁਸੀਂ ਆ ਕੇ 2 ਮਿੰਟ ਲਈ ਸੰਗਤ ਨਾਲ ਬਿਆਨ ਸਾਂਝੀ ਕਰ ਸਕਦੇ, ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਐਂਡ ਅਤੇ ਜਦੋਂ ਆਪਾਂ ਸੋਚਦੇ ਹਾਂ, ਜਿਹੜਾ ਭੈਣ ਜੀ ਨੇ ਕਿਹਾ ਸੀ ਕਈਆਂ ਦੇ ਪਰਿਵਾਰਾਂ ਦੇ ਵਿੱਚ 84 ਦੇ ਵਿੱਚ ਸ਼ਹੀਦ ਹੋਏ ਆ, ਕਈਆਂ ਨੇ ਦੂਰੋਂ ਦੇਖਿਆ, ਕਈਆਂ ਨੇ ਨੇੜੇ ਦੇਖਿਆ। ਆਪਾਂ ਸਾਰੇ ਜਣੇ ਇੱਥੇ ਬੈਠੇ ਹਾਂ, ਕੋਈ ਨਾ ਕੋਈ ਤਰ੍ਹਾਂ ਆਪਾਂ ਸਾਰੇ ਕਨੈਕਟਡ ਉਹ ਚੀਜ਼ ਨੂੰ ਹੈਗੇ ਆ, ਭਾਵੇਂ ਪਿੰਡ ਦੇ ਵਿੱਚ, ਭਾਵੇਂ ਤੁਹਾਡੇ ਨੇੜੇ ਨਿੱਜੀ ਕੋਈ ਕਨੈਕਸ਼ਨ ਹੈਗੀ, ਇੱਕ ਤਰ੍ਹਾਂ ਦੇ ਸਾਰੇ ਕਨੈਕਸ਼ਨ ਆਪਣੀ ਹੈਗੀ ਆ। ਸੋ ਇਸ ਕਨੈਕਸ਼ਨ ਨੂੰ ਮੁੱਖ ਰੱਖਦੇ ਹਾਂ। ਕੱਲ੍ਹ ਨੂੰ ਸਵੇਰ ਨੂੰ 8 ਵਜੇ ਜ਼ਰੂਰ ਪਹੁੰਚਿਓ ਜੀ। ਹੁਣ ਆਪਣੇ ਜਸਜੀਤ ਸਿੰਘ ਤੁਹਾਡੇ ਨਾਲ 2 ਮਿੰਟ ਲਈ ਬਿਆਨ ਸਾਂਝੀ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਮਨਦੀਪ ਸਿੰਘ ਨੇ ਦੱਸਿਆ, ਮੇਰਾ ਨਾਮ ਜਸਜੀਤ ਸਿੰਘ ਹੈ ਅਤੇ ਮੈਂ ਇੱਥੇ ਤੁਹਾਡੇ ਸੈਕਰਮੈਂਟੋ ਸਿਟੀ ਸਕੂਲ ਬੋਰਡ ਦਾ ਵਾਈਸ ਪ੍ਰੈਜ਼ੀਡੈਂਟ ਹਾਂ। ਅਤੇ ਭੈਣ ਜੀ ਨੇ ਹੁਣੀ ਗੱਲ ਕੀਤੀ ਵੀ ਜਦੋਂ ਕੋਈ ਇਲੈਕਟਡ ਖੜਦਾ ਹੈ, ਕੋਈ ਸਾਡੀ ਸਪੋਰਟ ਨਾਲ ਜਿੱਤਦਾ ਹੈ, ਉਹ ਬੜੀ ਛੇਤੀ ਆਪਣੀ ਜਿਹੜੀ ਪ੍ਰੋਮਿਸਿਸ ਜੋ ਕਹਿੰਦੇ ਅਸੀਂ ਕੀ ਕਰੋਗੇ ਤੁਹਾਡੇ ਲਈ, ਕੀ ਨਹੀਂ ਕਰੋਗੇ ਤੁਹਾਡੇ ਲਈ, ਉਹ ਬੜੀ ਛੇਤੀ ਭੁੱਲਦੇ ਹਾਂ। ਮੈਂ ਪਿਛਲੇ 20 ਸਾਲਾਂ ਤੋਂ ਜਕਾਰਾ ਮੂਵਮੈਂਟ ਨਾਲ ਜੁੜਿਆ ਹੋਇਆ ਅਤੇ ਮੈਂ ਜਕਾਰਾ ਮੂਵਮੈਂਟ ਦੇ ਬੋਰਡ ਮੈਂਬਰ ਵੀ ਹਾਂ। ਅਤੇ ਜਦ ਤੁਸੀਂ ਇਹੋ ਜਿਹੀ ਕੋਈ ਸੰਸਥਾ ਨਾਲ ਜੁੜਦੇ ਆ, ਤੁਹਾਡੀ ਜਿਹੜੀ ਅੰਦਰ ਦੀ ਹੋਂਦ ਹੁੰਦੀ, ਤੁਹਾਡੇ ਅੰਦਰ ਜਿਹੜੀ ਤੁਹਾਡੀ ਜਿਹਨੂੰ ਆਪਾਂ ਕਹਿੰਦੇ ਆ ਵੀ ਤੁਹਾਡੀ ਆਪਣੀ ਅੰਦਰਲੀ ਸੋਚ ਹੁੰਦੀ ਆ, ਉਹ ਤੁਹਾਨੂੰ ਗਲਤ ਕੰਮ ਕਰਨ ਨਹੀਂ ਦਿੰਦੀ। ਜਦ ਤੁਸੀਂ ਸਹੀ ਲੋਕਾਂ ਨਾਲ ਜੁੜਦੇ ਆ, ਤੁਸੀਂ ਸਹੀ ਕੰਮ ਨਾਲ ਜੁੜਦੇ ਆ, ਅਤੇ ਤੁਸੀਂ ਆਪ ਤੋਂ ਹੀ ਚਾਹੁੰਦੇ ਹੋ ਤੁਸੀਂ ਕੋਈ ਚੰਗਾ ਕੰਮ ਕਰੋ, ਤੁਸੀਂ ਸਹੀ ਕੰਮ ਕਰੋ। ਜਿੰਨਾ ਵੀ ਜਕਾਰਾ ਮੂਵਮੈਂਟ ਦਾ ਸਟਾਫ ਆ, ਸਾਡੇ ਐਗਜ਼ੈਕਟਿਵ ਡਾਇਰੈਕਟਰ, ਜਿੰਨੇ ਵੀ ਆਪਣੇ ਵਲੰਟੀਅਰ ਆ, ਅਤੇ ਜਿੰਨੇ ਵੀ ਲੋਕ ਪਿਛਲੇ 350 ਮੀਲ ਜਿਹੜਾ 350 ਮੀਲ ਦੀ ਵਾਕ ਤੁਰਦੇ ਆ ਰਹੇ ਆ, ਸਾਨੂੰ ਸਾਰੀ ਇੱਕ ਕੌਮ ਦੇ ਵੱਲੋਂ ਫਖਰ ਹੋਣਾ ਚਾਹੀਦਾ ਹੈ। ਇਹੋ ਜਿਹੀ ਸੋਚ ਲੈ ਕੇ ਲੋਕੀ ਤੁਰੇ ਆ। ਅਤੇ ਮੈਂ ਸੋਚਦਾ ਵੀ ਆਪਾਂ ਕਿੰਨੇ ਇਕੱਠੇ ਹੋਏ ਸੀ 2 ਸਾਲ ਪਹਿਲਾਂ, ਜਦੋਂ ਕਿਸਾਨ ਮੋਰਚਾ ਹੋਇਆ ਸੀ। ਦੁਨੀਆ 'ਤੇ ਕਿੰਨੀ ਇਕੱਠੀ ਹੋਈ, 1000 10,000 15,000 20,000 ਲੋਕੀ ਕਹਿੰਦੇ ਸੀ ਆਏ ਸੀ। ਅਤੇ ਅੱਜ ਵੀ ਆਪਾਂ ਵੇਖੀਏ ਵੀ ਅਸੀਂ ਉਹੀ ਇਕੱਠ ਫਰਾਈਡੇ ਕੀ ਚਾਹੁੰਦੇ ਹਾਂ। ਅਸੀਂ ਉਹੀ ਇਕੱਠ ਚਾਹੁੰਦੇ ਹਾਂ ਵੀ ਦੁਨੀਆ ਇੰਨੀ ਆਵੇ ਵੀ ਅਸੀਂ ਲੋਕਾਂ 'ਤੇ ਜ਼ੋਰ ਪਾਈਏ। ਅਤੇ ਕਿਹਦੇ 'ਤੇ ਜ਼ੋਰ ਪਾਉਣਾ? ਜਿਹੜੇ ਤੁਹਾਡੇ ਇਲੈਕਟਡ ਅਫੀਸ਼ੀਅਲਸ ਨੇ। ਹੁਣ ਜਿਵੇਂ ਤੁਹਾਨੂੰ ਪਤਾ ਹੋਊਗਾ, ਜਕਾਰਾ ਮੂਵਮੈਂਟ ਦੀ ਆਸਕਾ ਅਤੇ ਸਿੱਖ ਕੋਲੀਸ਼ਨ ਅਤੇ ਦੂਜੇ ਵੀ ਜਿਹੜੀ ਇਨਸਾਫ ਇਹੋ ਜਿਹੀ ਸੰਸਥਾਵਾਂ ਨਾਲ ਖੜੀਆਂ ਵੀ ਅਸੀਂ ਕਾਂਗਰਸ ਵੱਲੋਂ 1984 ਦਾ ਜਿਹੜਾ ਸਿੱਖ ਜੈਨੋਸਾਈਡ, ਸਿੱਖ ਕਤਲੇਆਮ ਹੋਇਆ, ਵੀ ਅਸੀਂ ਉਹਨੂੰ ਰੈਕਗਨਾਈਜ਼ ਕਰਦੇ ਵੀ ਤੁਸੀਂ ਉਸ ਨੂੰ ਰੈਕਗਨਾਈਜ਼ ਕਰੋ। ਜਿਹੜੀ ਚੀਜ਼ ਇੰਡੀਆ ਦੀ ਗੌਰਮੈਂਟ ਨਹੀਂ ਕਰ ਸਕੀ, ਵੀ ਇੱਥੇ ਵਾਲੀ ਗੌਰਮੈਂਟ ਕਰੇ। ਅਤੇ ਲੋਕ ਕਹਿੰਦੇ ਇਹਦਾ ਫਾਇਦਾ ਕੀ ਆ? 40 ਸਾਲ ਹੋ ਗਏ। ਜਦੋਂ ਤੁਸੀਂ ਕੋਈ ਚੀਜ਼ ਭੁੱਲ ਜਾਓ, ਗੌਰਮੈਂਟ ਚਾਹੁੰਦੀ ਤੁਸੀਂ ਭੁੱਲੋ। ਜਦੋਂ ਤੁਸੀਂ ਭੁੱਲੋਗੇ, ਤੁਹਾਡੇ ਨਿਆਣੇ ਭੁੱਲੋਗੇ, ਤੁਹਾਡੀ ਗਾਂ ਦੀ ਜਨਰੇਸ਼ਨ ਭੁੱਲੂਗੀ, ਫਿਰ ਉਹਨਾਂ ਲਈ ਇਹ ਗੱਲ ਅਹਿਮੀਅਤ ਨਹੀਂ ਰੱਖਦੀ। ਉਹਨਾਂ ਨੂੰ ਲੱਗਦਾ ਹੈ ਵੀ ਤੁਸੀਂ ਕਦੇ ਸਾਲ 'ਚ ਇੱਕ ਵਾਰੀ ਬਣਾਉਂਦੇ ਕਰੋ, ਅਗਲੀ ਵਾਰੀ ਆਪਾਂ ਭੁੱਲ ਜਾਓਗੇ। ਸਾਡੀ ਕੋਸ਼ਿਸ਼ ਅਸੀਂ ਕਿਸੇ ਨੂੰ ਭੁੱਲਣ ਨਹੀਂ ਦੇਣਾ, ਕਿਉਂਕਿ ਜਿੰਨੀ ਦੇਰ ਅਸੀਂ ਨਹੀਂ ਭੁੱਲਦੇ ਉਨੀ ਦੇਰ ਅਸੀਂ ਇਹ ਜਿਹੜੀ ਜੰਗ ਆ ਇਹ ਅਸੀਂ ਜਾਰੀ ਰੱਖਾਂਗੇ। ਵੀ ਸਾਡੀ ਭੁੱਲ ਦੀ ਗੱਲ ਨਹੀਂ, ਸਾਡੇ ਇਨਸਾਫ ਦੀ ਗੱਲ। ਅਸੀਂ ਇਨਸਾਫ ਲੱਭਦੇ ਹਾਂ। ਤੁਸੀਂ ਸੁਣਿਆ ਹੋਊਗਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਪ੍ਰੋਟੈਕਸ਼ਨਸ ਬਿੱਲ। ਸੋ ਦਾ ਮਤਲਬ ਕੀ ਆ? ਜਿਹੜਾ ਐਡਮ ਸ਼ਿਫ ਆ, ਜਿਹੜਾ ਆਪਣਾ ਸੂਨ ਟੂ ਬੀ ਸਟੇਟ ਦਾ ਸੈਨੇਟਰ ਬਣਨ ਲੱਗਿਆ, ਉਹਨੇ ਹਾਊਸ ਰੈਜ਼ੋਲੂਸ਼ਨ 590107 ਪਾਸ ਕਰਨ ਦੀ ਗੱਲ ਕੀਤੀ ਆ। ਇਹਦਾ ਮਤਲਬ ਆ ਵੀ ਅਸੀਂ ਇਹੋ ਜਿਹਾ ਬਿੱਲ ਪਾਸ ਕਰਾਂਗੇ ਵੀ ਜਿਹੜੇ ਤੁਹਾਡੇ ਇੱਥੇ ਸਾਡੇ ਸਿੱਖਾਂ ਨੂੰ ਟਾਰਗੇਟ ਕਰਦੇ ਆ। ਇੱਥੇ ਆਪਣੇ ਸੈਕਰਮੈਂਟੋ 'ਚ ਅਸੈਸੀਨੇਸ਼ਨ ਅਟੈਂਪਟ ਹੋਇਆ, ਆਪਣੇ ਹਰਦੀਪ ਸਿੰਘ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਖਤਮ ਕੀਤਾ ਸਰੀ ਦੇ ਵਿੱਚ। ਇਹੋ ਜਿਹੇ ਸਾਡੇ 'ਤੇ ਵੀ ਅਟੈਕ ਹੁੰਦੇ ਆ ਇੱਥੇ ਸੈਕਰਮੈਂਟੋ, ਕੈਲੀਫੋਰਨੀਆ ਅਤੇ ਯੂਨਾਈਟਿਡ ਸਟੇਟਸ ਦੇ ਵਿੱਚ। ਇਹੋ ਜਿਹੇ ਬਿੱਲ ਪਾਸ ਹੋਣਗੇ ਤਾਂ ਹੀ ਲੋਕੀ ਸਾਡੀ ਅਟੈਕ 'ਤੇ ਸਮਝ ਵੀ ਸਕਣਗੇ ਅਤੇ ਆ ਵੀ ਸਮਝੋਗੇ ਵੀ ਇਹ ਗੱਲਾਂ ਇੱਥੇ ਨਹੀਂ ਹੋ ਸਕਦੀਆਂ, ਉੱਥੇ ਚੱਲਦੀਆਂ ਹੋਣਗੀਆਂ, ਪਰ ਅਸੀਂ ਇੱਥੇ ਨਹੀਂ ਹੋਣ ਦੇਣੀਆਂ ਇਸ ਕੰਟਰੀ ਦੇ ਵਿੱਚ। ਸੋ ਤੁਹਾਡੇ ਆਉਣ ਦਾ ਮਕਸਦ ਕੀ ਹੈ? ਫਰਾਈਡੇ ਆਉਣ ਦਾ ਮਕਸਦ ਇਹ ਹੈ ਵੀ ਜੇ ਆਪਾਂ ਹੁਮਾ ਕੇ ਇਕੱਠੇ ਪਹੁੰਚਦੇ ਹਾਂ ਅਤੇ ਫਿਰ ਇਹੀ ਇਲੈਕਟਡ ਅਫੀਸ਼ੀਅਲਸ, ਤੁਹਾਡੇ ਮੇਅਰ, ਤੁਹਾਡੇ ਸਿਟੀ ਕਾਊਂਸਲ, ਤੁਹਾਡੇ ਸਟੇਟ ਸੈਨੇਟਰ, ਅਸੈਂਬਲੀ ਮੈਂਬਰ ਅਤੇ ਕਾਂਗਰਸ ਵਾਲੇ ਜਿਹਨਾਂ ਨੂੰ ਤੁਸੀਂ ਚੁਣਿਆ, ਉਹਨਾਂ 'ਤੇ ਜ਼ੋਰ ਪਾਓ ਵੀ ਜੇ ਤੁਸੀਂ ਇਹੋ ਜਿਹੇ ਬਿੱਲ ਅਤੇ ਇਹੋ ਜਿਹੀ ਚੀਜ਼ਾਂ ਦੇ ਨਾਲ ਸਾਡੇ ਨਾਲ ਨਹੀਂ ਸਾਥ ਦਿੰਦੇ,
ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਸਿੱਖ ਕੌਮ ਦੇ ਨਾਲ ਗੱਲ ਕਰਨ ਦੀ ਲੋੜ ਨਹੀਂ। ਜੇ ਤੁਸੀਂ ਸਾਡੇ ਨਾਲ ਇਹੋ ਜਿਹੀ ਚੀਜ਼ਾਂ ਤੇ ਖੜ ਨਹੀਂ ਸਕਦੇ ਫਿਰ ਸਾਡੇ ਨਾਲ ਆ ਕੇ ਵੋਟਾਂ ਮੰਗਣ ਦਾ ਫਾਇਦਾ ਕੀ ਹੈ ਹਰੇਕ 4 ਸਾਲ। ਸੋ ਇਹ ਸੋਚ ਲੈ ਕੇ ਤੁਰੋ ਵੀ ਜਿੰਨੀ ਤੁਹਾਡੀ ਪਾਵਰ ਹੈ, ਜਿੰਨੀ ਤੁਹਾਡੀ ਜਿਹੜਾ ਜੋਸ਼ ਆ ਉਹ ਇਕੱਠਾ ਹੋਵੇ, ਇਕੱਠਾ ਹੋ ਕੇ ਆਪਾਂ ਇਕੱਠ ਕਰਕੇ ਤਾਂ ਆਪਾਂ ਇਹ ਜਿਹੇ ਬਿੱਲ ਪਾਸ ਕਰਾ ਸਕੋਗੇ। ਇੱਕ ਅੱਧੀ ਸੰਸਥਾ ਹੋ ਗਈ, ਇੱਕ ਅੱਧਾ ਬੰਦਾ ਹੋ ਗਿਆ ਕਹਿਣ ਵਾਲਾ, ਮੇਰੇ ਵਰਗਾ ਖੜ ਗਿਆ, ਹੋਰ ਕੋਈ ਖੜ ਗਿਆ, ਇਹਦੇ ਨਾਲ ਬਿੱਲ ਨਹੀਂ ਪਾਸ ਹੁੰਦੇ। ਬਿੱਲ ਤਾਂ ਪਾਸ ਹੁੰਦੇ ਆ ਜੇ ਤੁਸੀਂ ਹੁਮ ਹੁਮਾ ਕੇ ਉੱਥੇ ਇਕੱਠੇ ਹੋ ਕੇ ਕੱਲ੍ਹ ਨੂੰ ਸਾਡੇ ਨਾਲ ਫਰਾਈਡੇ ਉੱਥੇ ਪਹੁੰਚੋ ਕੈਪੀਟਲ ਤੇ ਦੁਨੀਆ ਨੂੰ ਵਿਖਾਓ ਵੀ ਅਸੀਂ ਇਕੱਠੇ ਖੜੇ ਹਾਂ। ਸਾਡੇ ਕੋਲ ਕਈ ਚੀਜ਼ਾਂ ਤੇ ਅਸੀਂ ਅਗਰੀਮੈਂਟ ਨਹੀਂ ਹੁੰਦੀਆਂ, ਪਰ ਇਹ ਚੀਜ਼ ਤੇ ਸਾਡੇ ਕੋਲ ਕੋਈ ਡਿਸਐਗਰੀਮੈਂਟ ਨਹੀਂ ਹੋਣੀ ਚਾਹੀਦੀ ਵੀ ਜੋ ਸਾਡੇ ਨਾਲ 40 ਸਾਲ ਪਹਿਲਾਂ ਹੋਇਆ ਸਾਡੇ ਨਾਲ ਕਦੇ ਨਾ ਹੋਵੇ ਮੁੜ ਕੇ। ਇੰਨੀ ਕੁ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਬੀਬੀ ਕੁਲਦੀਪ ਕੌਰ ਜੀ, ਜੇ ਤੁਸੀਂ ਆ ਕੇ 2 ਮਿੰਟ ਸੰਗਤ ਦੇ ਨਾਲ ਆਪਣੇ ਬਿਆਨ ਸਾਂਝੇ ਕਰ ਸਕਦੇ। ਇਹ ਭੈਣ ਜੀ ਸਾਡੇ ਨਾਲ 2 ਪਿਛਲੇ ਲੈਗਸ ਜਿਹੜੇ ਹੈਗੇ ਸਾਡੇ ਜਿਹੜੇ ਪੜ੍ਹਾਏ ਆ ਪਿਛਲੇ 2 ਉਹਨਾਂ ਤੋਂ ਤੁਰ ਰਿਹਾ ਮੈਂਟੀਕਾ ਜੁੜੇ ਸੀਗੇ ਅਤੇ ਬਹੁਤ ਚੜ੍ਹਦੀ ਕਲਾ ਵਾਲੇ ਭੈਣ ਜੀ ਆ। ਅਤੇ ਡੈਫੀਨੇਟਲੀ ਜੋ ਇਹਨਾਂ ਨੇ ਅਰਦਾਸ ਵੀ ਕੀਤੀ ਸੀ ਕੱਲ੍ਹ ਗੌਡ ਤੇ ਬਹੁਤ ਉਤਸ਼ਾਹ ਦੀ ਸੰਗਤ ਦੇ ਵਿੱਚ ਪੈਦਾ ਹੁੰਦਾ ਜਦੋਂ ਕੋਈ ਜਣਾ ਸਿੱਖੀ ਦੇ ਨੇੜੇ ਹੋਵੇ ਅਤੇ ਉਹਨਾਂ ਦੇ ਬੋਲ ਆਪਾਂ ਸੁਣੀਏ। ਸੋ ਆਓ ਜੀ ਭੈਣ ਜੀ। ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਬਸੇ ਮੈਂ ਉਜਣਾ, ਇਹ ਹੋਕਾ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਗਾ। ਉਸ ਗੁਰੂ ਨੇ ਸਰਬੰਸ ਵਾਰਿਆ, ਉਸ ਬਦੌਲਤ ਅੱਜ ਅਸੀਂ ਇੱਥੇ ਇਕੱਠੇ ਹੋਏ ਬੈਠੇ ਹਾਂ। ਪਰ ਲੱਗਦਾ ਵੀ ਥੋੜਾ ਜਿਹਾ ਅਸੀਂ ਪਿੱਛੇ ਬਹੁਤ ਚਲੇ ਗਏ ਹਾਂ, ਉਹਨੂੰ ਭੁੱਲ ਗਏ ਹਾਂ ਉਸ ਸ਼ਬਦਾਂ ਨੂੰ। ਅਸੀਂ ਮੇਲਿਆਂ ਤੇ ਜਾਣ ਜੋਗੇ ਰਹਿ ਗਏ ਹਾਂ, ਅਸੀਂ ਇਕੱਠਾਂ ਤੇ ਜ਼ਿਆਦਾ ਜਾਣ ਜੋਗੇ ਰਹਿ ਗਏ ਹਾਂ। ਕੀ ਸਾਨੂੰ, ਮੈਂ ਮੁਆਫੀ ਮੰਗ ਕੇ ਕਹਿੰਦੀ ਹਾਂ ਮੇਰੇ ਸ਼ਬਦ ਥੋੜੇ ਕੌੜੇ ਨੇ, ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ, ਉਹ ਕਿਸੇ ਕਿਸੇ ਨੂੰ ਹਜ਼ਮ ਆਉਂਦਾ। ਇਸ ਬੱਚਿਆਂ ਨੇ, ਇਹ ਸਾਤੋਂ ਕਿੰਨੀ ਉਮਰ ਦੇ ਛੋਟੇ ਨੇ, ਇਹਦੇ ਵਿੱਚ ਕੋਈ ਬਹੁਤਾ ਵੱਡਾ ਨਹੀਂ ਦਿਸਿਆ ਉਮਰ ਦਾ ਹਾਲੇ ਤੱਕ। ਇਹਨਾਂ ਨੇ ਉਹ 84 ਦਾ ਸਮਾਂ ਯਾਦ ਰੱਖਿਆ ਤੇ ਇੱਕ ਹੋਕਾ ਲੈ ਕੇ ਚੱਲੇ ਨੇ। ਇਹ ਅੱਜ ਸਾਡਾ ਬਣਦਾ ਇਹਨਾਂ ਕੰਮਾਂ ਦੇ ਵਿੱਚ ਅੱਗੇ ਆਉਣ ਦਾ, ਪਰ ਅਸੀਂ ਤਾਂ ਪਿੱਛੇ ਵੀ ਤੁਰ ਕੇ ਨਹੀਂ ਰਾਜੀ। ਇਹਦਾ ਕਾਰਨ ਕੀ ਆ ਵੀ ਸਾਨੂੰ ਬਹੁਤ ਵੱਡੇ ਵੱਡੇ ਘਰ ਮਿਲ ਚੁੱਕੇ ਨੇ, ਗੱਡੀਆਂ ਮਿਲ ਚੁੱਕੀਆਂ ਨੇ, ਆਨੰਦ ਦੀ ਜੀਵਨ ਆ ਸਾਡਾ। ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ। ਪਰ ਕਦੇ ਕਦੇ ਬਹਿ ਕੇ ਇਕੱਲੇ ਇਕੱਲੇ ਸੋਚੀਏ ਵੀ ਉਸ 84 ਵੇਲੇ ਉਹ ਪਰਿਵਾਰ ਜਿਨ੍ਹਾਂ ਦਾ ਸਾਰਾ ਸਾਰਾ ਟੱਬਰ ਜੀ ਸਾਰੇ ਖਤਮ ਹੋਏ ਸੀ, ਕੀ ਉਹ ਆਪਣੇ ਲਈ ਲੜੇ ਸੀਗੇ ਜਾਂ ਉਹ ਕਿਸੇ ਆਪਣੀ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਲਈ ਲੜੇ ਸੀਗੇ? ਇਹ ਜੇ ਅਸੀਂ ਸੋਚਾਂਗੇ ਤਾਂ ਅੱਜ ਅਸੀਂ ਇਸ ਤਰ੍ਹਾਂ ਨਹੀਂ ਸੀ ਹੋਣਾ ਵੀ 5-7 ਜਾਣੇ ਉੱਥੇ ਮਾਰਚ ਕਰਦੇ ਹੁੰਦੇ ਤੇ ਉਹਨਾਂ ਨੂੰ ਬੇਨਤੀਆਂ ਬਾਰ-ਬਾਰ। ਸ਼ਰਮ ਆਉਂਦੀ ਹੈ ਜਦੋਂ ਬੱਚੇ ਬਾਰ-ਬਾਰ ਕਹਿੰਦੇ ਨੇ ਵੀ ਇਸ ਦਿਨ ਆਓ, ਇਸ ਦਿਨ ਇੱਥੇ ਜਾਣਾ, ਇਸ ਦਿਨ ਇੱਥੇ ਜਾਣਾ। ਇਹਨਾਂ ਦੇ ਜਿੰਨੇ ਜਿੰਨੇ ਕਦਮ ਚੱਲੇ ਨੇ, ਇਹਨਾਂ ਦੇ ਚਰਨਾਂ ਤੇ ਨਮਸਕਾਰਾਂ ਨੇ, ਬਾਰ-ਬਾਰ ਨਮਸਕਾਰਾਂ ਨੇ। ਸੰਗਤ ਜੀ, ਸਿੱਖ ਕੌਮ ਦੇ ਵਿੱਚ ਇਹ ਪਹਿਲਾ ਕੰਮ ਨਹੀਂ ਹੈਗਾ। ਮਰਨਾ ਇੱਕ ਦਿਨ ਸਾਰਿਆਂ ਨੇ ਹੀ ਆ, ਪਰ ਅਸੀਂ ਕੈਸਾ ਮਰਨਾ ਉਹ ਬਾਬਾ ਫਰੀਦ ਜੀ ਕਹਿ ਚੁੱਕੇ ਨੇ। ਇੱਥੇ ਰੋਲ ਕੇ ਅੰਨ ਪਾਣੀ ਪਾੜ ਕੇ ਮਰਨਾ ਇਹ ਮੌਤ ਨਹੀਂ ਹੈਗੀ। ਕਿਸੇ ਚੰਗੇ ਕਾਰਜ ਦੇ ਵਿੱਚ ਅਸੀਂ ਆਪਣਾ ਸਰੀਰ ਲਾ ਲਈਏ ਤਾਂ ਉਹ ਮੁੱਲ ਪੈ ਜਾਂਦਾ। ਇਹਨਾਂ ਦੇ ਨਾਲ ਸਾਨੂੰ ਹੰਬਲਾ ਮਾਰ ਕੇ ਚੱਲਣਾ ਚਾਹੀਦਾ ਤਾਂ ਕਿ ਬੇਸ਼ੱਕ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ 1 ਲੱਖ ਦੇ ਨਾਲ ਕੱਲਾ ਕੱਲਾ ਸਿੰਘ ਲੜਨ ਨੂੰ ਕਿਹਾ, ਪਰ ਇਸ ਦੇਸ਼ ਦੇ ਵਿੱਚ ਜਾਂ ਕਿਤੇ ਵੀ ਇੱਥੇ ਵੋਟਾਂ ਦਾ ਰਾਜ ਕਰਕੇ, ਵੋਟਾਂ ਜ਼ਿਆਦਾ ਚੱਲਦੀਆਂ ਕਰਕੇ ਸਾਨੂੰ ਉਹ ਦਿਖਾਉਣਾ ਪੈਣਾ ਇਕੱਠ। ਜਿਹੜਾ ਸਾਡਾ ਇਕੱਠ ਦੇਖ ਕੇ ਇਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਇਹ 40 ਸਾਲ ਤੋਂ ਕਿਵੇਂ ਤੜਫ ਰਹੇ ਨੇ। ਥੋੜਾ ਜਿਹਾ ਸਾਨੂੰ ਇਹਨਾਂ ਘਰਾਂ ਦੇ ਵਿੱਚੋਂ ਨਿਕਲ ਕੇ
ਸਾਥ ਦੇਣਾ ਚਾਹੀਦਾ ਹਰ ਇੱਕ ਦਾ। ਲੜਾਈਆਂ ਝਗੜਿਆਂ ਤੋਂ ਉੱਪਰ ਉੱਠ ਕੇ ਸਾਨੂੰ ਜ਼ਰੂਰ ਸਾਥ ਦੇਣਾ ਚਾਹੀਦਾ। ਜੇ ਅੱਗੇ ਨਹੀਂ ਲੱਗ ਸਕਦੇ ਤਾਂ ਕਿਤੇ ਪਿੱਛੇ ਲੱਗ ਕੇ ਤੁਰ ਪਈਏ, ਤਾਂ ਕਿ ਸਾਡਾ ਗੁਰੂ ਸਾਨੂੰ ਇਹ ਦੇਖ ਕੇ ਤਾਂ ਕਹੇ ਵੀ ਸਾਡੇ ਪੁੱਤ ਭਲੇ ਲਈ ਚੱਲੇ ਨੇ, ਚੰਗੇ ਕਾਰਜਾਂ ਲਈ ਚੱਲੇ ਨੇ। ਨਹੀਂ ਤਾਂ ਖਾ ਪੀ ਕੇ ਸੰਗਤ ਜੀ ਆਪਾਂ ਹੁਣ ਸ਼ਬਦ ਸੁਣ ਕੇ ਹਟੇ ਹਾਂ, ਪਸ਼ੂਆਂ ਤੇ ਆਪਣੇ 'ਚ ਫਰਕ ਵੀ ਕੀ ਹੈ। ਪਸ਼ੂਆਂ ਨੇ ਵੀ ਢਿੱਡ ਭਰਿਆ, ਸੌਂ ਕੇ ਉੱਠੇ, ਫਿਰ ਢਿੱਡ ਭਰਿਆ ਤੇ ਇੱਕ ਦਿਨ ਚਲੇ ਜਾਣਾ। ਇਵੇਂ ਹੀ ਅਸੀਂ ਕਰ ਰਹੇ ਹਾਂ। ਸਾਨੂੰ ਮਹਾਰਾਜ ਨੇ ਬੁੱਧੀ ਦਿੱਤੀ ਹੈ, ਉਸ ਬੁੱਧੀ ਨੂੰ ਵਰਤੀਏ। ਇਹ ਜਿਹੜੀ ਹਕੂਮਤ ਹੈ ਇਹ ਤਾਂ ਇੱਥੇ ਵੀ ਨਹੀਂ ਟਿਕਣ ਦਿੰਦੀ। ਕੀ ਉਸ ਵੇਲੇ ਕਿਹਨੇ ਕਿੰਨਾ ਕੁ ਗਲਤ ਕੰਮ ਕੀਤਾ, ਕਿਸੇ ਦਾ ਬੁਰਾ ਕੀਤਾ। ਸਿੱਖ ਕੌਮ ਤਾਂ ਪਹਿਲਾਂ ਹੀ ਅੱਗੇ ਹੋ ਕੇ ਕਿਡਾਵਾਂ ਕੇ ਡਾਕੇ ਲਾਉਣ ਲੱਗਦੀ ਹੈ। ਕਿਤੇ ਲੰਗਰ ਲੱਗੇ ਹੋਣ ਤਾਂ ਸਿੱਖ ਕੌਮ ਅੱਗੇ, ਕਿਤੇ ਦਵਾਈਆਂ ਦੇ ਭੰਡਾਰ ਲੋੜ ਹੋਵੇ ਉੱਥੇ ਅੱਗੇ। ਤੇ ਤਕਲੀਫਾਂ ਕਿਉਂ ਨੇ? ਕਦੇ ਕਿਸੇ ਨੇ ਪੁੱਛਿਆ ਕਿਸੇ ਵੱਡੇ ਬੰਦੇ ਨੂੰ, ਭਾਈ ਸਾਡਾ ਦੁੱਖ ਤੁਹਾਨੂੰ ਕੀ ਆ? ਬਾਰਡਰਾਂ ਤੇ ਸਾਰਿਆਂ ਨੂੰ ਵੱਧ ਸਾਡੇ ਸਿੰਘ ਆ। ਸੋ ਬੇਨਤੀ ਇਹੀ ਆ, ਵੱਧ ਤੋਂ ਵੱਧ ਪਰਿਵਾਰਾਂ ਦੇ ਵਿੱਚ ਹੋਕਾ ਦਈਏ, ਜੋ ਵੀ ਕਰ ਸਕਦੇ ਆ ਕਰੀਏ। ਛੁੱਟੀ ਲਈਏ, ਬੱਚਿਆਂ ਨੂੰ ਲੈ ਕੇ ਜਾਈਏ, ਤਾਂ ਕਿ ਸਾਡੇ ਘੱਟ ਤੋਂ ਘੱਟ ਬੱਚਿਆਂ ਨੂੰ ਪਤਾ ਤਾਂ ਲੱਗੇ ਵੀ ਸਾਡੀ ਸਿੱਖ ਕੌਮ ਨਾਲ ਹੋ ਕੀ ਰਿਹਾ। ਇਹ ਨਾ ਹੋਵੇ ਬੱਚੇ ਸਾਡੇ ਫੋਨ ਦੇਖਦੇ ਵੱਡੇ ਹੋਣ ਤੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਹੈ ਕੌਣ। ਇੱਕ ਦਿਨ ਰਹਿ ਗਿਆ ਸ਼ੁੱਕਰਵਾਰ ਦਾ, ਉਸ ਦਿਨ ਪਿੱਛੇ ਨਾ ਹਟਿਓ, ਤੁਹਾਡੀ ਹਾਜ਼ਰੀ ਲੱਗ ਜੂਗੀ। ਆਪਣੀ ਹਾਜ਼ਰੀ ਲਵਾਓ, ਗੁਰੂ ਦੇ ਪੁੱਤ ਕਹਾਉਣ ਦੇ ਹੱਕਦਾਰ ਬਣੋ। ਉਸ ਸਮੇਂ ਨੂੰ ਅੰਦਰ ਦੇਖੋ, ਉਹ ਜ਼ਖਮਾਂ ਨੂੰ, ਅੱਲਿਆਂ ਨੂੰ, ਜਿਹੜੇ ਨਾ ਕਦੇ ਭਰੇ ਨੇ ਨਾ ਭਰਨੇ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਆਪਣੇ ਸਰਜੀਤ ਸਿੰਘ ਭਾਜੀ, ਤੁਸੀਂ ਆ ਕੇ 2 ਮਿੰਟ ਲਈ ਬਿਆਨ ਆਪਣੇ ਸਾਂਝੇ ਕਰਿਓ। ਤੇ ਹੁਣ ਆਪਣੇ ਪੀਸ਼ੀ ਦੇ ਭਾਈ ਸਾਹਿਬ ਬਲਮੈਨ ਸਿੰਘ ਚੰਡੀਗੜ੍ਹ ਵਾਲਾ ਪਹੁੰਚ ਗਏ ਆ ਤੇ 2 ਬੁਲਾਰੇ ਰਹਿ ਗਏ ਆ ਜੀ। ਡੈਫੀਨਿਟਲੀ ਇੱਕ ਚੀਜ਼ ਆਪਾਂ ਕਲੀਅਰ ਕਰਨਾ ਮੰਗਦੇ ਆ ਵੀ ਡੈਫੀਨਿਟਲੀ ਇਹ ਇੱਕ ਸੰਸਥਾ ਦਾ ਕੰਮ ਨਹੀਂ ਹੈਗਾ, ਇੱਕ ਜਥੇ ਦਾ ਕੰਮ ਨਹੀਂ ਹੈਗਾ। ਇਹ ਸਾਰੀਆਂ ਸਿੰਘ ਸੰਗਤਾਂ ਤੁਰ ਕੇ ਆ ਰਹੀਆਂ ਬੇਕਰਸਫੀਲਡ ਤੋਂ, ਤੇ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀ। ਆਓ ਭਾਈ ਸਾਹਿਬ ਸਰਜੀਤ ਸਿੰਘ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਭਉ ਤੇ ਨਿਆਂ ਮੋਰਚਾ ਜੋ ਸਾਰਿਆਂ ਨੇ ਆਪਾਂ ਸੁਣਿਆ ਹੀ ਆ ਵੀ 9 ਅਕਤੂਬਰ ਤੋਂ ਬੇਕਰਸਫੀਲਡ ਦੀ ਧਰਤੀ ਤੋਂ ਤੁਰਿਆ ਹੋਇਆ ਅੱਜ ਸੈਕਰਾਮੈਂਟੋ ਦੀ ਧਰਤੀ ਤੇ ਆ ਪੁੱਜਾ, ਜਿਹਦਾ ਕੱਲ੍ਹ ਦਾ ਆਖਰੀ ਪੜਾਅ ਹੈ ਤੇ ਪਰਸੋਂ ਨੂੰ 1 ਨਵੰਬਰ ਨੂੰ ਸਮਾਪਤੀ ਹੈ। ਬਾਹਲੀਆਂ ਗੱਲਾਂ ਨਾ ਕਰਦਾ ਹੋਇਆ 1 ਨਵੰਬਰ ਸਿੱਖਾਂ ਦਾ ਉਹ ਦਿਨ ਸੀ ਜਿਸ ਦਿਨ ਸਿੱਖਾਂ ਦਾ ਘਾਣ ਕੀਤਾ ਗਿਆ। ਦਿੱਲੀ ਦੀਆਂ ਸੜਕਾਂ ਤੇ ਸਾਡੇ ਭਰਾਵਾਂ ਨੂੰ, ਸਾਡੀਆਂ ਮਾਤਾਵਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ। ਤੇ ਸਾਨੂੰ ਇਸ ਗੱਲ ਦਾ ਇੱਕ ਪੱਕਾ ਚੇਤਾ ਕਰਨਾ ਚਾਹੀਦਾ ਵੀ 1 ਨਵੰਬਰ ਇਹ ਮਾਰਚ ਦੀ ਸਮਾਪਤੀ ਹੋਣੀ ਆ ਸੈਕਰਾਮੈਂਟੋ ਕੈਪੀਟਲ ਦੇ ਵਿੱਚ। ਤੇ ਆਪ ਸਾਰਿਆਂ ਨੂੰ 10 ਹੱਥ ਜੋੜ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਪਹੁੰਚ ਸਕਦੀ ਆ, ਜੇ ਅਸੀਂ ਲੱਖਾਂ ਦਾ ਇਕੱਠ ਨਗਰ ਕੀਰਤਨ 'ਤੇ ਕਰ ਸਕਦੇ ਹਾਂ ਤਾਂ ਅਸੀਂ 40-50 ਹਜ਼ਾਰ ਦਾ ਇਕੱਠ ਤਾਂ ਇੱਥੇ ਸੈਕਰਾਮੈਂਟੋ ਕੈਪੀਟਲ ਵਿੱਚ ਕਰ ਹੀ ਸਕਦੇ ਹਾਂ। ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਨਾ। ਪੰਥ ਦੇ ਵਿੱਚ ਬਹੁਤ ਵਖਰੇਵੇਂ ਹੋ ਜਾਂਦੇ ਆ, ਪਰ ਹੁਣ ਸਾਡੇ ਕੋਲ ਸਮਾਂ ਹੈ। ਆਓ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਜੋ ਹੋ ਰਿਹਾ ਸਿੱਖਾਂ ਦਾ ਧੱਕਾ ਪੰਜਾਬ ਤੋਂ 84 ਜੂਨ 'ਚ ਚੱਲਿਆ ਸੀ, ਉੱਥੋਂ ਪਿਛੋਕੜ ਜਾਵਾਂ 78 ਵਿੱਚ ਵੀ ਚੱਲਿਆ ਸੀ, ਹੁਣ ਉਹ ਅਮਰੀਕਾ ਕੈਨੇਡਾ ਦੀ ਧਰਤੀ 'ਤੇ ਆ ਪਹੁੰਚਿਆ। ਤੇ ਹੁਣ ਸਾਨੂੰ ਜਾਗਣ ਦੀ ਲੋੜ ਆ। ਕਈਆਂ ਪਰਿਵਾਰਾਂ ਨੇ ਆਪਣੇ ਉੱਥੋਂ ਬੱਚੇ ਬਚਾ ਕੇ ਲਿਆਂਦੇ ਸੀ ਵੀ ਅਸੀਂ ਵਧੀਆ ਕੰਟਰੀ 'ਚ ਜਾ ਕੇ ਬਚ ਜਾਵਾਂਗੇ। ਤੇ ਤੁਸੀਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਹਰਦੀਪ ਸਿੰਘ ਦਿੱਜਰ ਦਾ ਕਤਲ ਕੇਸ ਉਸ ਭਾਰਤ ਸਰਕਾਰ ਨੇ ਕੈਨੇਡਾ ਦੇ ਵਿੱਚ ਆਣ ਕੇ ਕੀਤਾ। ਫਿਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਸਾਨੂੰ ਥ੍ਰੈਟ ਮਿਲ ਰਿਹਾ, ਬੱਚਿਆਂ ਨੂੰ ਥ੍ਰੈਟ ਮਿਲ ਰਹੇ ਆ। ਤੇ ਤੁਸੀਂ ਉੱਥੇ ਇਕੱਠ ਦਿਖਾਉਣਾ ਹੈਗਾ, ਸਾਡਾ ਹੈਗਾ ਟ੍ਰਾਂਸਨੈਸ਼ਨਲ ਰਿਸਪੈਕਸ਼ਨ ਦਾ ਬਿੱਲ।
ਜਿੰਨਾ ਚਿਰ ਆਪਾਂ ਇਕੱਠ ਨਹੀਂ ਨਾ ਦਿਖਾ ਲੈਣਾ, ਇੱਕ ਪੰਥ ਇੱਕ ਸੋਚ, ਸਾਰੇ ਜਾਣੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਬਖਰੇਵੇਂ ਦੂਰ ਕਰੀਏ ਵੀ ਇਹ ਪੰਥ ਦਾ ਕਾਰਜ ਆ, ਸਾਡੇ ਪੰਥ ਦਾ ਕਾਰਜ ਆ। ਇਸ ਕਰਕੇ ਆਪਾਂ ਸਭ ਤੋਂ ਵੱਡਾ ਦਿਨ ਆ ਸਿੱਖ ਕੌਮ ਵਾਸਤੇ 1 ਨਵੰਬਰ ਸੈਕਰਾਮੈਂਟੋ ਧਰਤੀ ਤੇ ਇਕੱਠ ਦਿਖਾ ਲੈਣਾ। ਹੁਣ ਅਸੀਂ ਸੈਕਰਾਮੈਂਟੋ ਧਰਤੀ ਤੇ ਪਹੁੰਚ ਚੁੱਕੇ ਹਾਂ। ਸੈਕਰਾਮੈਂਟੋ ਦੇ ਇਰਦ ਗਿਰਦ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਸੱਦਾ ਦਿੰਦੇ ਹਾਂ, ਭਾਈ ਆਓ ਹੰਬਲਾ ਮਾਰੀਏ। ਜਿਹੜਾ ਇਹਨਾਂ ਬੱਚਿਆਂ ਨੇ ਪੈਦਲ ਮਾਰਚ ਕੀਤਾ, ਸੀਸ ਝੁਕ ਜਾਂਦਾ ਇਹਨਾਂ ਬੱਚਿਆਂ ਅੱਗੇ ਤਾਂ ਇਹਨਾਂ ਦੇ ਮਾਪਿਆਂ ਅੱਗੇ, ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ, ਸੜਕਾਂ ਤੇ ਪੈਦਲ ਛਾਲੇ ਪਏ ਹੋਏ ਆ, ਟੇਪਾਂ ਲਾਈਆਂ ਹੋਈਆਂ, ਪਰ ਤੁਰੇ ਪਏ ਆ। ਮੈਂ ਸਿਜਦਾ ਕਰਦਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰਹਿਣ। ਕੱਲ੍ਹ ਨੂੰ ਸ਼ਾਮ ਨੂੰ ਵੀ ਜ਼ਰੂਰ ਦੀਵਾਨਾ ਜਹਾਜ਼ੀ, ਪਰ ਉਹ ਸਵੇਰੇ ਸੈਕਰਾਮੈਂਟੋ ਦੀ ਧਰਤੀ ਤੇ ਘੱਟ ਤੋਂ ਘੱਟ ਵੀ 1000 ਬੰਦਾ ਤਾਂ ਸੜਕ ਤੇ ਕੱਲ੍ਹ ਨੂੰ ਤੁਰਨਾ ਹੀ ਚਾਹੀਦਾ ਨਾ। ਤੁਸੀਂ ਅੱਜ ਫੈਸਲਾ ਕਰ ਲਓ ਵੀ ਕੱਲ੍ਹ ਨੂੰ ਛੁੱਟੀ ਕਰਨੀ ਆ। ਜਿਹੜੇ ਤੁਰ ਸਕਦੇ ਆ ਜ਼ਰੂਰ ਤੁਰੋ, ਇਕੱਠ ਬਹੁਤ ਵੱਡਾ ਚਾਹੀਦਾ। ਗਲਤੀ ਭੁੱਲ ਚੁੱਕ ਦੀ ਮਾਫੀ। ਇੱਥੇ ਹੀ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਨੈਕਸਟ ਬੁਲਾਏ ਨੈਨਦੀਪ ਸਿੰਘ ਜੀ, ਤੇ ਫਿਰ ਆਪਾਂ ਕਮਲਜੀਤ ਕੌਰ, ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਤੇ ਸ਼ੁਰੂਆਤ ਕਰਾਂਗੇ। गुरु प्यारे साध संगत जी, फतेह विचार गज वज के पियो। वाहिगुरु जी का खालसा, वाहिगुरु जी की फतेह। साध संगत जी, पवित्र साडी गुरु ग्रंथ साहब की हजूरी विच असी थोड़ी इत्थे पहुंचण दा थोड़ी जिवें तुसीं सानूं हौसला भी दिता है, जिवें तुसीं मतलब जिवें तुसीं सानूं ये फीलिंग आ रही है, मतलब जिहड़ी सारी संगत कैलीफोर्निया की असीं सारे इकट्ठे हो रहे हैं। जिवें सो ये जिहड़ी मोर्चा दे विच मैं जिवें पहली बार मैं मरसैन गुरु कर गया, पहली बार दैर हाई गुरु कर गया। सो मैनूं लगदा कि एक जागृति मतलब कौम दे विच आ रही है, खास करके इत्थे कैलीफोर्निया दे विच जे असीं साडी भविख लई एक बहुत वड्डी जंग हो रही है। शायद सानू पता है, शायद सानू नहीं पता है, पर हो रहा है जरूर। एक पासे सानू पता एजेंसीज, इंडियन कॉन्सुलेट, हिंदू अमेरिकन फाउंडेशन, दूसरे पासे सिर्फ असी। सो जहाँ सी उस नवंबर 1 वो 1 नवंबर शुक्रवार असी वो इकट्ठ दिखा सकते, साडी पावर मेरी संगत की पावर दिखा सकते। असी साढ़े बहुत सारे वीर मतलब उन्होंने काफ़ी एजुकेशन की है। असी कभी नहीं किया कि एक दिन मतलब छुट्टी लाओ या बच्चे को एक दिन छुट्टी कराओ, पर ये असी साड़ी एक्चुअली हाथ जोड़ की बेनती है, क्योंकि कई जी एजुकेशन वो सिर्फ किताबां च नहीं है, कई जी एजुकेशन वो साध संगत के रूप के गुरु ग्रंथ साहिब महाराज की चरणों के वो भी एक काइंड ऑफ एक सियासी एजुकेशन दी है। ते साडी सिखाले जिहड़ी असी नीति पीढ़ी असी दोनों इकट्ठे समझदे वो चीज़ ना दे नाल जाती है। सो ये साडी जदों असी बेकर्स तो अक्टूबर 9 तरीक जदों असी अरदास करके तुरे सी, असी उस दिन चुने सी जिहड़ी सिख इतिहास दे विच एक बहुत महान दिन है। असी वो जिहड़े भाई सुखा तेज दी शहीदी दिवस असी उस दिन अरदास करते सी, क्योंकि खालसा की रवायतां दे विच जिहड़े सानूं इंसाफ मिलिया वो सिर्फ जिहड़े साडे योधे साडे शहीदियां तो जिहड़ी ललित मकरम ते अर्जन दास जिहड़े सानूं पता कि इंडिया दे कोई कचहरी दे विच सानूं इंसाफ कदे नहीं मिलना सी। ये दो योद्धा ते उन्हां दी जिहड़ी ग्रुप उन्होंने जिहड़ी पुराने जिहड़ी 18th सेंचुरी जिहड़ी साडी इतिहास उन्होंने फिर अलाइव कीता सी। सो ये साडी एक्चुअली इंस्पिरेशन है। ते उस दिन साडे गोल्स तीन सीगे जदों असीं तुरदे सी। एक तां असीं चाहुंदे सी कि जिहड़े साडी जसमीत कौर बैग जिहड़ी असैंबली मैंबर उन्होंने पास कराई सी इत्थे कैलीफोर्निया लैजिस्लेटिव दे विच जिहड़ी 1984 एक्ट असीं हुण चाहुंदे ने कि ये हुण फैडरल लैवल तक मतलब पास हो जाए। ते रस्ते दे विच सानूं एक खुशखबरी सारी संगत दी सानूं मिली सी कि जिहड़ी साडी सेंट्रल वैली ते सैक्रामेंटो जिहड़ी रिप्रेजेंटेटिव्स उन्होंने पहली बार को कांग्रेस के विषय पेश किया। तो पिछले हफ्ते एक खबर आई कि पहली बार
the 1984 Genocide Recognition Bill is on the table in the Congress. कोई एक संस्था नहीं पास करा सकते, ये साढ़े सारी संगत की फर्क है। ਜਿਹੜੀ ਸਾਡੀ ਸੈਕੰਡ ਗੋਲ ਸੀ ਇਸ ਦੀ ਸਾਨੂੰ ਚਾਹੀਦਾ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਾ ਫੈਡਰਲ ਲੈਵਲ ਤੇ ਸਟੇਟ ਲੈਵਲ। ਸਾਨੂੰ ਪਤਾ ਹੈ ਕਿ ਪਿਛਲੇ ਸਾਲ ਜਸਮੀਤ ਕੌਰ ਬੈਂਸ ਨੇ ਉਹ ਵੀ ਬਿੱਲ ਅੱਗੇ ਲਈ ਸੀ ਤੇ ਉਹਦੇ ਵਿੱਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਹੋਰ ਗਰੁੱਪਸ ਉਹਨਾਂ ਨੂੰ ਮਤਲਬ ਕਾਈਂਡ ਆਫ ਦੇ ਕਿਲ ਦ ਬਿੱਲ। ਸੋ ਅਸੀਂ ਫਿਰ ਦੁਬਾਰਾ ਚਾਹੁੰਦੇ ਨੇ ਕਿ ਇਹ ਬਿੱਲ ਅਗਲੇ ਸਾਲ ਵੀ ਆ ਜਾਵੇ ਤੇ ਪਾਸ ਹੋ ਜਾਵੇ ਤੇ ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਉਸ ਦਿਨ ਉਹਨਾਂ ਨੇ ਵੀ ਉੱਥੇ ਆਉਣਾ ਹੈ ਤੇ ਉਹ ਵੀ ਆਪਣੇ ਵਿਚਾਰ ਕਰਨਗੇ ਉੱਥੇ ਹਨ 1 ਨਵੰਬਰ। ਤੇ ਜਿਹੜੀ ਸਾਡੀ ਤੀਜੀ ਗੋਲ ਇਹ ਸੀ ਕਿ ਅਸੀਂ ਚਾਹੁੰਦੇ ਕਿ ਰਸਤੇ ਦੇ ਵਿੱਚ ਜਿਹੜੀ ਸਾਡੀ ਸਾਂਝ ਹੋਵੇ ਬਾਕੀ ਕਮਿਊਨਿਟੀਜ਼ ਨਾਲ, ਜਿਵੇਂ ਮੈਕਸੀਕਨ ਕਮਿਊਨਿਟੀਜ਼, ਅਫਰੀਕਨ ਅਮਰੀਕਨ ਕਮਿਊਨਿਟੀਜ਼, ਆਰਮੀਨੀਅਨ ਕਮਿਊਨਿਟੀਜ਼, ਫਿਲੀਪੀਨੋ ਕਮਿਊਨਿਟੀਜ਼। ਸੋ ਜਦੋਂ ਅਸੀਂ ਸਟਾਕਟਨ ਗੁਰੂ ਘਰ ਤੋਂ ਆ ਰਹੇ ਸੀ ਇੱਕ ਫਿਲੀਪੀਨੋ ਕਮਿਊਨਿਟੀ ਉਹਨਾਂ ਦੇ 10-15 ਬੰਦੇ ਸਾਡੇ ਨਾਲ ਪੂਰੀ ਰਾਤ ਸਾਡੇ ਨਾਲ ਜੁੜੇ ਸੀ। ਉਸ ਦਿਨ ਨਵੰਬਰ 1 ਡੋਲੋਰਸ ਹੁਰਤਾ ਜਿਸ ਨੂੰ ਇੱਥੇ ਕੈਲੀਫੋਰਨੀਆ ਦੇ ਵਿੱਚ ਸਿਵਲ ਰਾਈਟਸ ਆਈਕਾਨ ਉਹ ਵੀ ਆ ਕੇ ਬੋਲੇਂਗੇ ਤੇ ਉੱਥੇ ਹਾਜ਼ਰ ਹੋਣਗੇ। ਸੋ ਅਸੀਂ ਚਾਹੁੰਦੇ ਕਿ ਸਾਰੇ ਸੰਗਤ ਨੂੰ ਇਹ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਉਸ ਦਿਨ ਜ਼ਰੂਰ ਪਹੁੰਚੋ। ਜੇ ਮੈਂ ਕੁਝ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਕਹਿਣਾ ਚਾਹੁੰਦੀ ਧੰਨਵਾਦ ਆਪਣੀ ਇੱਥੇ ਬ੍ਰੈਡਸ਼ਾਪ ਗੁਰੂ ਘਰ ਦੀ ਸੰਗਤ ਦਾ। ਤੇ ਕੱਲ ਰਾਤੀ ਸ਼ਾਮੀ ਅਸੀਂ ਪਹੁੰਚੇ ਸੀ ਕੋਲਜ ਤੇ ਉੱਥੇ ਬਹੁਤ ਪਿਆਰੀ ਸੰਗਤ ਸਾਨੂੰ ਉੱਥੇ ਮਿਲੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹੁਣ ਤੱਕ ਸਾਰੀ ਜਿਹੜੀ ਆਪਣੀ ਪੂਰੀ ਕੈਲੀਫੋਰਨੀਆ ਦਾ ਬਹੁਤ ਦਿਲੋਂ ਸਾਡੇ ਵੱਲੋਂ ਧੰਨਵਾਦ। ਕਿੰਨਾ ਤੁਸੀਂ ਸਾਨੂੰ ਹੌਸਲਾ ਦੇ ਰਹੇ ਹੋ, ਸਾਨੂੰ ਅੱਗੇ ਵਧਾ ਰਹੇ ਹੋ ਤੇ ਉਹ ਆਪਾਂ ਨੂੰ ਪੂਰੀ ਉਮਰ ਯਾਦ ਰਹੇਗਾ। ਸਾਰਿਆਂ ਨੇ ਅੱਜ ਤੁਹਾਨੂੰ ਦੱਸ ਚੁੱਕਿਆ ਕਿ ਕਿੰਨੀ ਅਹਿਮੀਅਤ ਰੱਖਦੀ ਹੈ ਇਹ ਮਾਰਚ ਆਪਾਂ ਲਈ, ਆਪਾਂ ਨੂੰ ਕਿਉਂ ਨਵੰਬਰ ਪਹਿਲੇ ਨੂੰ ਹੋਣਾ ਚਾਹੀਦਾ। ਤੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਥੋੜੇ ਜਿਹੇ ਲੋਜਿਸਟਿਕਲ ਥਿੰਗਸ ਕੱਲ੍ਹ ਨੂੰ ਸਵੇਰੇ ਆਪਾਂ ਇੱਥੇ 8 ਵਜੇ ਸਵੇਰੇ ਮਿਲਾਂਗੇ। ਇੱਥੇ 8 ਵਜੇ ਬੈਠ ਕੇ ਆਪਾਂ ਜਪਜੀ ਸਾਹਿਬ ਇਕੱਠੇ ਕਰਕੇ ਅਰਦਾਸ ਕਰਕੇ ਕਾਫਲਾ ਆਪਣਾ ਅੱਗੇ ਵਧੂਗਾ। ਇਹ ਬਸ ਆਪਣੇ ਹੁਣ 2 ਦਿਨ ਰਹਿ ਗਏ। ਜਿੱਥੋਂ ਵੀ ਤੁਸੀਂ ਆ ਕੇ ਜੁੜ ਸਕਦੇ ਹੋ ਜ਼ਰੂਰ ਜੁੜੋ। ਤੇ ਭਾਵੇਂ ਤੁਸੀਂ ਅੱਧਾ ਮੀਲ ਜਾ ਸਕਦੇ ਹੋ, ਇੱਕ ਪੂਰਾ ਮੀਲ ਜਾ ਸਕਦੇ ਹੋ, 2 ਮੀਲ ਜਿੰਨਾ ਵੀ ਆ, ਜਾਂ ਤੁਸੀਂ ਹੈ ਕਿ 11-12-1 ਵਜੇ ਜੁੜਨਾ ਹੋਵੇ ਕੋਈ ਗੱਲ ਨਹੀਂ, ਤੁਸੀਂ ਜ਼ਰੂਰ ਆਪਣੇ ਨਾਲ ਜੁੜੋ। ਆਪਣੇ ਕੋਲੇ ਬੈਨਾਂ ਰੱਖੀਆਂ ਹੋਈਆਂ ਵਾ, ਉਹ ਬੈਨਾਂ ਤੁਹਾਨੂੰ ਇੱਥੇ ਗੁਰੂ ਘਰ ਛੱਡ ਜਾਣਗੀਆਂ, ਇੱਥੋਂ ਗੁਰੂ ਘਰ ਚੱਕ ਵੀ ਸਕਦੀਆਂ ਵਾ। ਸਾਡਾ ਬਾਹਰ ਟੇਬਲ ਲੱਗਿਆ, ਉੱਥੇ ਆ ਕੇ ਸਾਡੇ ਨਾਲ ਸੰਪਰਕ ਕਰੋ, ਫੋਨ ਨੰਬਰ ਲਓ ਤੇ ਜ਼ਰੂਰ ਵੀ ਆਪਾਂ ਤੁਹਾਡੇ ਲਈ ਈਜ਼ੀ ਬਣਾ ਸਕਦੇ ਹਾਂ ਕਿ ਤੁਸੀਂ ਜ਼ਰੂਰ ਆ ਕੇ ਆਪਣੇ ਨਾਲ ਜੁੜੋ। ਤੇ ਨਵੰਬਰ 1 ਨੂੰ ਇਹ ਬਹੁਤ ਅਹਿਮੀਅਤ ਰੱਖਦਾ ਆਪਣਾ ਇਹ ਦਿਨ ਵਿੱਚ। ਤੇ ਸਾਰਿਆਂ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਜਿਵੇਂ ਵੀ ਆ ਤੁਸੀਂ ਛੁੱਟੀ ਲਓ, ਆਪਣੇ ਬੱਚਿਆਂ ਦੀ ਛੁੱਟੀ ਕਰਾਓ ਕਿ ਅਸੀਂ ਸਾਰੇ ਵੀ ਬਹੁਤ ਪੜ੍ਹੀਆਂ, ਸਾਡੀਆਂ ਵੀ ਡਿਗਰੀਆਂ ਕੀਤੀਆਂ, ਲੇਕਿਨ ਜਿਹੜੀ ਆਪਣੀ ਕੌਮ ਨਾਲ ਪੜ੍ਹਾਈ ਆ, ਸੰਗਤ ਨਾਲ ਪੜ੍ਹਾਈ ਹੁੰਦੀ ਆ, ਉਹ ਮਸਾ ਹੀ ਆਪਾਂ ਨੂੰ ਮੌਕਾ ਮਿਲਦਾ ਵਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਵੀ ਹੋ ਸਕਿਆ ਜ਼ਰੂਰ ਆ ਕੇ ਹਜ਼ੂਰੀ ਪ੍ਰਵਾਨ ਕਰਿਓ। ਤੇ ਆਪਾਂ ਵੈਸਟ ਸੈਕਰਾਮੈਂਟੋ ਗੁਰੂ ਘਰ ਆ ਜਿਹੜਾ ਉੱਥੇ ਸਵੇਰੇ 8 ਵਜੇ ਮਿਲਾਂਗੇ ਤੇ 8 ਵਜੇ ਮਿਲ ਕੇ ਆਪਾਂ ਉੱਥੋਂ ਤੁਰ ਕੇ ਸੈਕਰਾਮੈਂਟੋ ਕੈਪੀਟਲ ਆਓ 3 ਮਾਈਲ ਦੀ ਵਾਕ ਆਪਾਂ ਸਾਰਿਆਂ ਨੇ ਇਕੱਠੀ ਕਰਨੀ ਆ। ਜੇ ਤੁਸੀਂ ਸਿੱਧਾ ਕੈਪੀਟਲ ਆਉਣਾ ਮੰਗਦੇ ਹੋ ਉੱਥੇ 10 ਵਜੇ ਨੂੰ ਪਹੁੰਚ ਜਿਓ। ਕੈਪੀਟਲ ਸੈਕਰਾਮੈਂਟੋ ਉੱਥੇ ਸਿੱਧਾ 10 ਵਜੇ ਨੂੰ ਪਹੁੰਚ ਜਿਓ। ਤੇ ਨਾਲ ਦੀ ਨਾਲ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਾਂ ਬੱਸਾਂ ਕਰਾਈਆਂ ਹੋਈਆਂ, ਫ੍ਰੈਸਨੋ ਕੈਲੀਫੋਰਨੀਆ ਤੋਂ ਬੱਸ ਜਾ ਰਹੀ ਹੈ ਪੂਰੀ। ਜੇ ਤੁਹਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਆ ਉਹਨਾਂ ਨੂੰ ਜ਼ਰੂਰ ਕਹੋ ਕਿ ਉਹਨਾਂ ਕੋਲ ਜੇ ਰਾਈਡ ਨਹੀਂ ਹੈਗੀ, ਆਪਣੀ ਸਵੇਰੇ ਉੱਥੇ ਕਰਕੇ ਬੱਸ ਕਰਨੀ ਹੈ ਕਿ ਸ਼ਾਮ ਤੱਕ ਉਹਨੇ ਵਾਪਸ ਚਲਾ ਜਾਏ। ਤੇ ਸੀਰੀਜ਼ ਗੁਰੂ ਘਰ ਮੋਡੈਸਟੋ ਗੁਰੂ ਘਰ ਉੱਥੋਂ ਵੀ ਆਪਣੀ ਇੱਕ ਬੱਸ ਤੁਰ ਰਹੀ ਆ। ਤੇ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਮੈਂ ਅੱਜ ਜ਼ਰੂਰ ਸ਼ਾਮ ਨੂੰ ਫੋਨ ਕਰਿਓ, ਉਹਨਾਂ ਨੂੰ ਕਹਿਓ, ਇਨਕਰੇਜ ਕਰਿਓ ਕਿ ਉਹ ਜ਼ਰੂਰ ਆਉਣ। ਤੇ ਬਸ ਇਹਨੂੰ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਕੌਰ ਜੀ। ਤੇ ਆਪਣੇ ਆਖਰੀ ਬੁਲਾਰੇ ਹੁਣ ਗੁਰੂ ਘਰ ਵੱਲੋਂ ਭਾਈ ਸਾਹਿਬ ਰਣਦੀਪ ਸਿੰਘ ਤੁਹਾਡੇ ਨਾਲ 2 ਮਿੰਟ ਸਾਂਝੇ ਕਰਦੇ ਜੀ।
ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਰਾਸ਼ਾ ਗੁਰੂ ਘਰ ਦੀ ਸੰਗਤ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਨਿਰਭਉ ਅਤੇ ਨਿਆਂ ਮੋਰਚੇ ਨੂੰ ਜੀਆਂ ਆਖਦੇ ਹਾਂ ਤੇ ਇਹਨਾਂ ਦੇ ਉਦਮ ਦੀ ਸ਼ਲਾਘਾ ਕਰਦੇ ਹਾਂ ਕਿ ਇਸ ਨੌਜਵਾਨ ਪੀੜ੍ਹੀ ਨੇ, ਇਹਨਾਂ ਬੱਚਿਆਂ ਨੇ, ਜਕਾਰਾ ਮੂਵਮੈਂਟ ਨੇ, ਬਾਕੀ ਸੰਸਥਾਵਾਂ ਨੂੰ ਨਾਲ ਲੈ ਕੇ ਜਿਹੜਾ ਕਦਮ ਚੁੱਕਿਆ, ਜਾਂ ਕਹੋ ਕਿ ਜਿਹੜਾ ਬੀੜਾ ਚੁੱਕਿਆ ਉਹਨਾਂ ਨੇ, ਉਹ ਬਹੁਤ ਹੀ ਕਾਬਿਲ ਤਾਰੀਫ ਆ। ਵੈਸੇ ਵੀ ਸਿੱਖ ਪੰਥ ਦੇ ਵਿੱਚ ਰਵਾਇਤ ਆ ਕਿ ਜਸਟਿਸ ਕਿੱਦਾਂ ਲੈਣਾ, ਇਹਦੀਆਂ ਮਿਸਾਲਾਂ ਸਾਡੇ ਕਵੀਸ਼ਰੀ ਜਥਿਆਂ ਨੇ, ਸਾਡੇ ਢਾਡੀ ਜਥਿਆਂ ਨੇ ਇਹਨਾਂ ਸਟੇਜਾਂ ਤੋਂ ਬਹੁਤ ਬਖੂਬੀ ਦਿੱਤੀਆਂ। ਅੱਜ ਉਹ ਸੁਣੇ ਹੋਏ ਪ੍ਰਚਾਰ ਚੋਂ, ਅੱਜ ਉਹ ਸਿੱਖੇ ਹੋਏ ਇਤਿਹਾਸ ਚੋਂ ਜੋ ਗੁਣ ਇਹਨਾਂ ਬੱਚਿਆਂ ਨੇ, ਜੋ ਗੁਣ ਇਸ ਜਕਾਰਾ ਮੂਵਮੈਂਟ ਦੇ ਨੁਮਾਇੰਦਿਆਂ ਨੇ ਇਸ ਦੁਨੀਆ ਨੂੰ ਦਰਸਾਏ ਆ। ਕੈਲੀਫੋਰਨੀਆ ਦੇ ਵਿੱਚ ਜਿੱਦਾਂ ਉਹਨਾਂ ਨੇ ਮਾਰਚ, ਪੈਦਲ ਮਾਰਚ ਕੱਢਿਆ, ਤੇ ਇਹ ਮਾਰਚ ਜਿਹੜਾ ਇੱਕ ਵਹੀਰ ਦਾ ਰੂਪ ਧਾਰਨ ਕਰ ਗਿਆ, ਅੱਜ ਬਰਾਸ਼ਾ ਗੁਰੂ ਘਰ ਪਹੁੰਚਿਆ। ਮੈਂ ਜ਼ਿਆਦਾ ਕੁਛ ਤਾਂ ਨਹੀਂ ਕਹਿ ਸਕਦਾ, ਪਰ ਮੈਂ ਇਹ ਆਸ ਕਰਦਾ ਕਿ ਸੈਕਰਾਮੈਂਟੋ ਵਿੱਚ ਸਿੱਖੀ ਸਿਧਾਂਤ ਨੂੰ, ਸਿੱਖੀ ਦੇ ਇਸ ਕੌਜ਼ ਨੂੰ ਪੂਰਾ ਕਰਨ ਵਾਸਤੇ ਇੱਥੋਂ ਦੀ ਸੰਗਤ ਇਸ ਮੋਰਚੇ ਦਾ ਪੂਰਾ ਸਮਰਥਨ ਕਰੂਗੀ। ਤੇ ਜਿੱਦਾਂ ਤੁਸੀਂ ਆਸ ਕਰਦੇ ਹੋ ਕਿ ਬਾਕੀ ਗੁਰੂ ਘਰਾਂ ਦੇ ਵਿੱਚ ਵੀ ਤੁਸੀਂ ਪਿੱਛੇ ਇਹ ਪ੍ਰਚਾਰ ਕਰਦੇ ਆਏ ਹੋ, ਪ੍ਰਬੰਧ ਨਾਲ ਨਾਲ ਕਰਦੇ ਆਏ ਹੋ। ਜਿਹੜਾ ਸ਼ੁੱਕਰਵਾਰ ਦਾ ਦਿਨ, 1 ਨਵੰਬਰ ਦਾ ਦਿਨ, ਜਿਹੜਾ ਸਿੱਖਾਂ ਵਾਸਤੇ ਬੜਾ ਹੀ ਭਿਆਨਕ ਤੇ ਨਾ ਭੁੱਲਣਯੋਗ ਦਿਨ ਸੀ, ਉਸ ਦਿਨ ਨੂੰ ਯਾਦ ਨੂੰ ਤਾਜ਼ਾ ਕਰਵਾਉਂਦੇ ਹੋਏ ਆਪਣੀ ਜਿਹੜੀ ਜੈਨੋਸਾਈਡ ਆ ਉਹਨੂੰ ਰਿਕੋਗਨਾਈਜ਼ ਕਰਨ ਵਾਸਤੇ ਸੈਕਰਾਮੈਂਟੋ ਕੈਪੀਟਲ ਦੇ ਉੱਤੇ ਜਿਹੜਾ ਆਪਾਂ ਵੱਧ ਤੋਂ ਵੱਧ ਇਕੱਠ ਕਰਕੇ ਜਿਹੜੀ ਆਪਣੀ ਆਵਾਜ਼ ਦੁਨੀਆ ਦੇ ਉਸ ਲੋਕਤੰਤਰ ਦੇ ਵਿੱਚ ਰੱਖੀਏ ਜਿੱਥੇ ਗੱਲ ਸੁਣੀ ਜਾਂਦੀ ਆ। ਔਰ ਇਸ ਸਾਰੇ ਸਿਸਟਮ ਨੂੰ ਮਹਾਰਾਜ ਦੀ ਸਤਿਕਾਰ ਦੇ ਵਿੱਚ, ਜਿਹੜਾ ਮਹਾਰਾਜ ਦੀ ਦੇਖ ਰੇਖ ਦੇ ਵਿੱਚ ਪਰੋਇਆ ਗਿਆ, ਇਹਦੇ ਵਾਸਤੇ, ਇਸ ਸਿੱਖੀ ਸੋਚ ਵਾਸਤੇ, ਇਹ ਜਕਾਰਾ ਮੂਵਮੈਂਟ ਦਾ ਮੈਂ ਧੰਨਵਾਦ ਕਰਦਾ। ਤੇ ਮੈਂ ਆਸ ਕਰਦਾ ਕਿ ਸਿੱਖ ਸੰਗਤ ਸੈਕਰਾਮੈਂਟੋ ਤੇ ਬਾਕੀ ਸਾਰੇ ਕੈਲੀਫੋਰਨੀਆ ਚੋਂ ਜਿੱਥੇ ਜਿੱਥੇ ਵੀ ਪਹੁੰਚ ਕੇ ਆਪਣਾ ਸੁਨੇਹਾ ਦੱਸ ਕੇ ਆਏ ਆ, ਔਰ ਉਹ ਸਾਰੇ ਪ੍ਰਬੰਧਕ, ਉੱਥੋਂ ਦੇ ਸਾਰੇ ਸਿੱਖ ਸੰਗਤਾਂ ਇਹਨਾਂ ਦਾ ਸਾਥ ਦੇਣਗੀਆਂ। ਤੇ ਮੈਂ ਪ੍ਰਬੰਧਕ ਕਮੇਟੀ ਵੱਲੋਂ ਤੇ ਗੁਰੂ ਘਰ ਦੀ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗੁਰਦੁਆਰਾ ਸੰਗਤ, ਪ੍ਰਬੰਧਕਾਂ ਦਾ ਤੇ ਸੇਵਾਦਾਰਾਂ ਦਾ, ਜਿਹੜੇ ਲੰਗਰ ਵੀ ਆਪਣੇ ਲਈ ਬਣਾਇਆ ਆ। ਤੇ ਹੁਣ ਆਪਣਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ, ਭਾਈ ਸਾਹਿਬ ਭਾਈ ਮਹਿਲ ਸਿੰਘ ਚੰਡੀਗੜ੍ਹ ਜਥਾ, ਇਹ ਹੁਣ ਸੰਗਤਾਂ ਨੂੰ ਨਿਹਾਲ ਕਰਨਗੇ। ਜਿੱਦਾਂ ਇਹ ਆਪਣੇ ਇੱਥੇ ਆ ਰਹੇ ਆ, ਮੈਂ ਸੰਗਤਾਂ ਨੂੰ ਰਿਮਾਈਂਡ ਕਰਨਾ ਮੰਗਦਾ ਜੀ, ਆਪਾਂ ਉੱਥੇ ਫਰਾਈਡੇ ਨੂੰ ਭੀਖ ਮੰਗਣ ਨਹੀਂ ਜਾ ਰਹੇ, ਭੀਖ ਇੱਥੇ ਮੰਗਦੇ ਹਾਂ। ਉੱਥੇ ਉਹਨਾਂ ਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਅਸੀਂ ਹੈ ਕੌਣ। ਤੇ ਸਭ ਤੋਂ ਇੰਪੋਰਟੈਂਟ ਵੀ ਹੋਰ ਗੱਲ ਇਹ ਆ, ਅਸੀਂ ਆਪਣੇ ਆਪ ਨੂੰ ਦੱਸਣ ਜਾ ਰਹੇ ਹਾਂ ਵੀ ਸਾਡੀਆਂ ਲੱਤਾਂ 'ਚ ਜ਼ੋਰ ਹੈਗਾ ਆ। ਇਹ ਮੁਲਕਾਂ ਦੇ ਵਿੱਚ ਆ ਕੇ ਆਪਾਂ ਕਈ ਵਾਰੀ ਜਿਹੜੀ ਗੱਡੀ ਦੀ ਡਰਾਈਵਰੀ ਆ ਉਹ ਇੱਥੇ ਦੇ ਨੁਮਾਇੰਦਿਆਂ ਨੂੰ ਫੜਾ ਦਿੰਦੇ ਹੁੰਦੇ, ਅਸੀਂ ਪਿੱਛੇ ਬਹਿ ਜਾਂਦੇ ਹਾਂ। ਪਰ ਉਹ ਡਰਾਈਵਰੀ ਗੁਰੂ ਸਾਹਿਬ ਨੇ ਖਾਲਸੇ ਨੂੰ ਬਖਸ਼ੀ ਆ। ਖਾਲਸੇ ਨੇ ਹੀ ਦੁਨੀਆ ਨੂੰ ਦਿਖਾਉਣਾ ਰਾਜ ਕਿੱਦਾਂ ਕਰੀਦਾ ਆ। ਰਾਜ ਕਰੇਗਾ ਖਾਲਸਾ ਦੇ ਸਾਹਮਣੇ ਲਿਖਿਆ। ਆਪਾਂ ਮੱਥਾ ਟੇਕਦੇ ਗੁਰੂ ਸਾਹਿਬ ਦੇ ਮੂਹਰੇ ਆ ਕੇ ਇੰਨੀਆਂ ਕੁ ਬੇਨਤੀਆਂ ਸਾਰਿਆਂ ਨੇ ਜਿਹੜੀਆਂ ਨੇ ਕੀਤੀਆਂ ਕਿ ਇਹ ਆਪਣੇ ਮਨ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਇਓ। ਉੱਥੇ ਅੱਜ ਸ਼ਾਮ ਨੂੰ ਜੇ ਗੱਲ ਕਰਨੀ, ਕੱਲ੍ਹ ਨੂੰ ਇੱਥੇ 8 ਵਜੇ ਆ ਜਾਓ। ਫਰਾਈਡੇ ਸ਼ੁੱਕਰਵਾਰ 8 ਵਜੇ ਵੈਸਟ ਸੈਕਰਾਮੈਂਟੋ ਗੁਰਦੁਆਰੇ ਆ ਜਾਓ। ਜੇ ਉੱਥੇ ਨਹੀਂ ਆ ਸਕਦੇ ਫਿਰ ਕੈਪੀਟਲ ਤੇ ਜ਼ਰੂਰ ਆਇਓ। ਤੇ ਨਾਲ ਜੇ ਤੁਹਾਡੇ ਕੋਈ ਸਵਾਲ ਹੈ ਸਾਡੇ ਲਈ, ਅਸੀਂ ਬਾਹਰ ਅੱਜ ਹੈਗੇ ਹਾਂ ਸਾਰੀ ਰਾਤ, ਸਾਡੇ ਨਾਲ ਤੁਸੀਂ ਪਲੀਜ਼ ਕੁਐਸਚਨ ਕਰ ਸਕਦੇ ਹਾਂ। ਅਸੀਂ ਕੋਈ ਪਰਫੈਕਟ ਨਹੀਂ ਹੈਗੇ, ਸਾਡੇ ਕੋਲ ਵੀ ਗਲਤੀਆਂ ਹੋ ਸਕਦੀਆਂ ਆ। ਅਸੀਂ ਤੁਹਾਡੇ ਸੇਵਾਦਾਰ, ਛੋਟੇ ਭਰਾ ਆ, ਛੋਟੀਆਂ ਭੈਣਾਂ ਤੁਹਾਡੇ ਇੱਥੇ, ਅਸੀਂ ਤੁਹਾਡੇ ਹੀ ਬੱਚੇ ਹਾਂ। ਤੇ ਇਹ ਜਿਹੜਾ ਮੋਰਚਾ ਆ, ਸਾਰੀਆਂ ਸੰਗਤਾਂ ਤੁਰ ਕੇ ਆ ਰਹੀਆਂ। ਤੇ ਡੈਫੀਨਿਟਲੀ ਇੱਕ ਭਾਈ
ਸਾਹਿਬ ਇੱਥੇ ਰਜਿੰਦਰ ਸਿੰਘ ਉਹਨਾਂ ਨੂੰ ਸ਼ਾਟ ਆਊਟ ਕਰਨਾ ਹੋਵੇਗਾ। ਬੇਕਰ ਸਟਰੀਟ ਤੋਂ ਤੁਰ ਕੇ ਆ ਰਹੇ ਆ, ਅਸੀਂ ਤਾਂ ਬ੍ਰੇਕਾਂ ਪੈਨ ਦੇ ਵਿੱਚ ਲੈ ਲੈ ਕੇ ਤੁਰੇ ਆ, ਪਰ ਇਹ ਭਾਈ ਸਾਹਿਬ ਰਜਿੰਦਰ ਸਿੰਘ ਦੀਆ ਕਰ ਰਹੇ ਜਿਨ੍ਹਾਂ ਨੇ ਕਲਾ ਕਲਾ ਮੀਲ ਤੁਰਿਆ ਆ। ਇਹ ਨਾ ਵੀ ਪੱਗ ਬਣੀ ਹੋਣੀ ਇੱਥੇ ਨਹੀਂ, ਤੇ ਰਜਿੰਦਰ ਭਾਈ ਸਾਹਿਬ ਰਜਿੰਦਰ ਦੇ ਨਾਂ ਤੇ ਆਪਾਂ ਜਗਾਰਾ ਛੱਡ ਦਈਏ ਜੀ। ਜੋ ਬੋਲੇ ਸੋ ਨਿਹਾਲ। ਸੋ ਜੋ ਜੀ ਗਲਤ ਬੋਲ ਹੋ ਗਿਆ ਉਹ ਸਾਡਾ ਆ ਜੀ, ਜੋ ਸਹੀ ਬੋਲ ਹੋ ਗਿਆ ਉਹ ਗੁਰੂ ਸਾਹਿਬ ਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ। ਕੌਮੇ ਮੇਰੀਏ ਸਮੇਂ ਨੇ ਢੋਲ ਮਾਰੇ, ਐ ਪਰ ਉਸ ਵਿੱਚ ਤੇਰੀ ਆਵਾਜ਼ ਕੋਈ ਨਾ, ਜਿਹੜਾ ਮੁਰਦਿਆਂ ਤਾਈ ਨਚਾ ਦੇਵੇ, ਕਿਸੇ ਕੌਮ ਕੋਲ ਇਹੋ ਜਿਹਾ ਸਾਜ ਕੋਈ ਨਾ, ਝੱਖੜ ਲੱਖ ਚੁੱਲੇ ਇਨਕਲਾਬ ਆਏ, ਝੱਖੜ ਲੱਖ ਚੁੱਲੇ ਇਨਕਲਾਬ ਆਏ, ਤੇ ਅਰਸ਼ ਫਰਸ਼ ਦੀ ਮਿੱਟੀ ਅਡਾਉਣ ਵਾਲਾ, ਮੇਰੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਤੇ ਕੋਈ ਵੀ ਜੰਮਿਆ ਧੂੜ ਨਹੀਂ ਪਾਉਣ ਵਾਲਾ, ਤੇ ਕੋਈ ਵੀ ਜੰਮਿਆ ਧੂੜ ਨਹੀਂ ਪਾਉਣ ਵਾਲਾ, ਸੇਵਾ ਜਿੰਦੜੀਏ ਦੇਸ਼ ਦੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਿਖਾਈਆਂ ਨੇ, ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ, ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ, ਸਿੱਖੀ ਨੇ ਜਨਮ ਲਿਆ ਤਿੱਖੀ ਤਾਰ ਤੇਗ ਦੇ ਥਾਣੀ, ਹਨੂਮਾਨ ਖਾਲਸੇ ਦਾ ਕਈ ਚਮਕੌਰ ਮਰ ਗਈਆਂ ਗੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ, ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ
ਜਗ ਪ੍ਰੀਖਿਆ ਦੇ ਉੱਤੇ 100% ਪੂਰੇ ਉਹ ਜਰਾ ਵੀ ਮੰਨੇ ਨਾ ਤੇ ਤੇਰੇ ਤਕਲੀਫਾਂ ਬੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਬੇਦਰਦ ਜਲਾਦਾਂ ਨੇ ਹਿੱਕੋ ਕਰਕੇ ਅੱਡ ਕਲੇਜਾ ਦੁਨੀਆ ਨੂੰ ਬੰਦੇ ਦੇ ਦੁਨੀਆ ਨੂੰ ਬੰਦੇ ਦੇ ਪਿਆਰੇ ਪੁੱਤ ਦਾ ਕੱਢ ਕਲੇਜਾ ਉਹ ਚੱਲੇ ਆਪ ਕਤਲ ਲਗਾਨੂੰ ਦੋਵੇਂ ਬਾਹਾਂ ਕਰਕੇ ਖੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗੜੀ ਚ ਕੀਤਾ ਸਾਕਾ ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗੜੀ ਚ ਕੀਤਾ ਸਾਕਾ ਆਖਰ ਦੇ ਦਮ ਤਾਈਂ ਛੱਡਿਆ ਨਹੀਂ ਯੋਧਿਆਂ ਨਾਕਾ ਮੈਂ ਕਾਲਫ ਲਿਖ ਗਿਆ ਹੈ ਮੈਂ ਕਾਲਫ ਲਿਖ ਗਿਆ ਹੈ ਜਿਸਨੇ ਕੋਖ ਤਰੀਖਾਂ ਪੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਤੇ ਲੜੀਆਂ ਨੈਣ ਕਵੀ ਸ਼ਰਦੇ ਹੀ ਮਹਿਲ ਵਿਚਾਰੇ ਜਾਨਣ ਪੱਠੀ ਨਨਕਾਰੇ ਦੀ ਪੱਠੀ ਨਨਕਾਰੇ ਦੀ ਦੇ ਵਿੱਚ ਮੱਚ ਕੇ ਕੀਤਾ ਚਾਨਣ ਉਹ ਵਿੱਚ ਚੁਰ ਕੁਰਬਾਨੀ ਦੇ ਜਿੰਦਾ ਵਾਪ ਮੱਕੜ ਸੜੀਆਂ ਜਿੰਦਾ ਵਾਪ ਮੱਕੜ ਸੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਲਾਹੌਰ ਵਿਖੇ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਨਾ ਉਹਨਾਂ ਆਖਿਆ ਬਾਦਸ਼ਾਹ ਤੂੰ ਸਾਨੂੰ ਮੁਲਜ਼ਮ ਸਮਝ ਕੇ ਬੁਲਾਇਆ ਅਸੀਂ ਤੈਨੂੰ ਹਾਕਮ ਮੰਨ ਕੇ ਨਹੀਂ ਆਏ ਤੇਰੇ ਦਰਬਾਰ ਵਿੱਚ ਸ਼ਹਾਦਤ ਦੀ ਸ਼ਬੀਲ ਲੱਗੀ ਵੇਖ ਕੇ ਆਏ ਹਾਂ ਇੱਕ ਡੀਕ ਵਿੱਚ ਪੀ ਜਾਵੇ ਸ਼ਹਾਦਤ ਦਾ ਜਾਮ ਯਾਦ ਰੱਖ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਦੇ ਵੀ ਸਾਡੇ ਤੋਂ ਪਹਿਲਾਂ ਸ਼ਹੀਦਾਂ ਵਿੱਚ ਬੜੇ ਪਾੜੇ ਪੈਂਦੇ ਆਏ ਆ ਹੁਣ ਬਹੁਤਾ ਸਮਾਂ ਨਹੀਂ ਲੱਗੇਗਾ ਥੋੜੇ ਦਿਨਾਂ ਦੇ ਅੰਦਰ ਹੀ ਫੁੱਲ ਇਸ ਦੇ ਖਿਲਰ ਜਾਣਗੇ ਸਾਰੇ ਸੰਸਾਰ ਅੰਦਰ ਕੋਈ ਚਾਂਦਨੀ ਚੌਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਫੁੱਲ ਜਦੋਂ ਦੋ ਬਹਾਰ ਅੰਦਰ ਇਸ ਬਾਗ ਵਿੱਚ ਇਹੋ ਜਿਹਾ ਗੁਲਸ਼ਨ ਆਏਗਾ ਇਹੋ ਜਿਹਾ ਖਿੜ ਆਏਗਾ ਖਿੜੀ ਰਹੇਗੀ ਸਦਾ ਬਹਾਰ ਇਸ ਤੇ ਕੋਲ ਖਿਜਾ ਦੇ ਇਸਨੇ ਢੁਕਣਾ ਨਹੀਂ ਖਿਜਾ ਕਿਹਾ ਗਿਆ ਜਦੋਂ ਪੱਤ ਝਾੜਾ ਜਾਂਦੀ ਕੋਲ ਖਿਜਾ ਦੇ ਇਸਨੇ ਢੁਕਣਾ ਨਹੀਂ ਇਹਦੀਆਂ ਟਾਹਣੀਆਂ ਨੇ ਕਦੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ ਸਾਡੇ ਤੋਂ ਬਾਅਦ ਇੰਨੇ ਸ਼ਹੀਦ ਹੋਣਗੇ ਸ਼ਹੀਦਾਂ ਦੀਆਂ ਲਾਈਨਾਂ ਲੱਗ ਜਾਣਗੀਆਂ ਸ਼ਾਹਾਂ ਦੇ ਤਾਜ ਡਿੱਗ ਪੈਣਗੇ ਉਹਨਾਂ ਦੇ ਤਖਤ ਡੋਲ ਜਾਣਗੇ ਜਲਾਦਾਂ ਦੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ ਪਰ ਸ਼ਹੀਦਾਂ ਦਾ ਸ਼ੌਕ ਨਹੀਂ ਪੂਰਾ ਕਰ ਸਕਣਗੇ ਸੱਚ ਹੈ ਲਾਸਾਨੀ ਕੁਰਬਾਨੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਲੀਹਾਂ ਤੇ ਚੱਲ ਕੇ ਫਿਰ ਮਹਾਨ ਯੋਧਿਆਂ ਨੇ ਕਿਸ ਤਰ੍ਹਾਂ ਕੌਮ ਦਾ ਮਹਾਂਦਰਾ ਸਵਾਰਨ ਵਾਸਤੇ ਸਿਰ ਧੜ ਦੀਆਂ ਬਾਲੀਆਂ ਲਾਈਆਂ ਕਿਸ ਤਰ੍ਹਾਂ ਸਾਡੀ ਨੌਜਵਾਨ ਜਵਾਨੀ ਭਾਰਤੀ ਸਰਕਾਰ ਨੇ ਕਮਾਦਾਂ ਵਿੱਚ ਰੋਲੀ ਕਿਸ ਤਰ੍ਹਾਂ ਢਹਿ ਢੇਰੀ ਕੀਤਾ ਗਿਆ ਕਿਸ ਤਰ੍ਹਾਂ ਸਾਡੇ ਤੇ ਝੂਠੇ ਮੁਕਾਬਲੇ ਬਣਾਏ ਗਏ ਗੁਰੂ ਕੇ ਸਿੱਖੋ ਉਹ ਦਰਦ ਉਹ ਦੁੱਖ ਲੈ ਕੇ ਆਪਾਂ ਜਿਹੜੇ ਬਿਕ ਸਪੀਡ ਤੋਂ ਮੇਰੇ ਵੀਰ ਜੈਕਾਰਾ ਮੂਵਮੈਂਟ ਵਾਲੇ ਜਿਹੜੇ 9 ਤਰੀਕ ਦੇ ਤੁਰੇ ਆ ਸਿਜਦਾ ਕਰਦੇ ਉਹਨਾਂ ਨੂੰ ਪਹਿਲਾਂ ਵੀ ਸਾਡੇ ਤੋਂ ਪਹਿਲਾਂ ਭੈਣ ਜੀ ਹੋਣਾ ਇੱਥੋਂ ਦੇ ਪ੍ਰਬੰਧਕ ਮੇਰੇ ਵੀਰ
ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਉਹਨਾਂ ਆਇਆਂ ਦਾ ਧੰਨਵਾਦ ਕੀਤਾ, ਉਹਨਾਂ ਦੀ ਸੋਚ ਨੂੰ ਪ੍ਰਣਾਮ ਹੈ ਕਿ 40 ਸਾਲ ਬਾਅਦ ਉਹ ਆਪਣਾ ਦਰਦ ਅਜੇ ਸਾਡੇ ਸਾਰਿਆਂ ਵਾਸਤੇ ਹੈ, ਉਹ ਲੈ ਕੇ ਇੱਥੇ ਪਹੁੰਚੇ ਹਨ। ਧੰਨਵਾਦ ਕਰਦੇ ਹਨ। ਆਓ ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਦਬ ਵਿੱਚ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਜੂਨ 84 ਵਾਲਾ ਸਾਕਾ ਨਹੀਂ ਭੁੱਲਣਾ ਜੋ 1 ਨਵੰਬਰ ਨੂੰ ਹੋਇਆ। ਕਿਸ ਤਰ੍ਹਾਂ ਗੁਰੂ ਕੇ ਸਿੱਖੋ ਸਾਡੀਆਂ ਨੌਜਵਾਨ ਧੀਆਂ ਮਾਪਿਆਂ ਦੀਆਂ ਗੋਦੀਆਂ ਵਿੱਚੋਂ ਗੁੰਡੇ ਖਿੱਚ ਕੇ ਲੈ ਗਏ। 5 ਦਿਨ ਬਾਅਦ ਉਹ ਧੀਆਂ ਮਾਪਿਆਂ ਨੂੰ ਨਸੀਬ ਹੋਈਆਂ। ਉਹਨਾਂ ਤੇ ਕੀ ਕਹਿਤੀ ਹਨੇਰੀ ਚੁੱਲੀ ਹੋਏਗੀ, ਇਹ ਉਹ ਜਾਣਦੀਆਂ ਜਾਂ ਵਾਹਿਗੁਰੂ ਜਾਣਦਾ। 5 ਦਿਨ ਬਾਅਦ ਅੱਧ ਸੜੀਆਂ ਲਾਸ਼ਾਂ ਸਿੱਖਾਂ ਦੀਆਂ ਟਰੱਕਾਂ ਵਿੱਚੋਂ ਮਿਲੀਆਂ, ਜਿਨ੍ਹਾਂ ਤੇ ਮੱਖੀਆਂ ਭਿਣਕਦੀਆਂ ਸਨ। ਕੀ ਕਸੂਰ ਸੀ ਉਹਨਾਂ ਦਾ? ਜਿੱਥੇ ਦਿੱਲੀ ਵੀ ਸਾਡੀ ਇੰਨੀ ਕਤਲੇਆਮ ਹੋਈ, ਉੱਥੇ ਯੂਪੀ ਵਿੱਚ ਵੀ ਬਹੁਤ ਭਾਰੀ ਸਿੱਖਾਂ ਦਾ ਨੁਕਸਾਨ ਹੋਇਆ। ਕਾਨਪੁਰ ਵਿਖੇ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਕਥਾ ਕਰਨ ਗਏ ਤੇ ਕਥਾ ਤੋਂ ਬਾਅਦ ਇੱਕ ਬਹੁਤ ਅਮੀਰ ਪਰਿਵਾਰ ਉਹਨੇ ਮਹਾਂਪੁਰਸ਼ਾਂ ਨੂੰ ਆਪਣੇ ਘਰ ਖੜਿਆ, ਉਹਨਾਂ ਨੂੰ ਜਲ ਪਾਣੀ ਛਕਾਇਆ ਤੇ ਜਲ ਪਾਣੀ ਛਕਾ ਕੇ ਜਦੋਂ ਸਰੋਪਾ ਭੇਟ ਕਰਨ ਲੱਗਾ ਨਾ, ਉਹਦੀਆਂ ਅੱਖਾਂ ਵਿੱਚੋਂ ਜਾਰ ਨੀਰ ਜਾਣ ਲੱਗਾ। ਕਹਿਣ ਲੱਗਾ ਮਹਾਂਪੁਰਸ਼ੋ, ਜਿੱਥੇ ਤੁਸੀਂ ਆ ਕੇ ਬੈਠੇ ਜੇ ਨਾ, ਇੱਥੇ ਹੀ ਮੇਰੇ ਘਰ ਵਿੱਚ ਆ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਬੈਠੇ ਸੀ। ਤੇ ਜਦੋਂ ਮੈਂ ਉਹਨਾਂ ਨੂੰ ਸਰੋਪਾ ਭੇਟ ਕਰਨ ਲੱਗਾ ਸਾਂ ਨਾ, ਉਹਨਾਂ ਨੇ ਮੈਨੂੰ 2 ਬਚਨ ਆਖੇ ਸੀ ਜਿਹਦਾ ਕਰਕੇ ਮੇਰੀ ਜ਼ਿੰਦਗੀ ਤੇ ਮੇਰੀ ਇੱਜ਼ਤ ਬਚ ਗਈ ਹੈ। ਉਹਨਾਂ ਆਖਿਆ ਕੀ ਬਚਨ ਆਖੇ ਸੀ? ਕਹਿਣ ਲੱਗੇ ਜਦੋਂ ਮੈਂ ਸਰੋਪਾ ਭੇਟ ਕਰਨ ਲੱਗਾ, ਮੈਨੂੰ ਕਹਿਣ ਲੱਗੇ ਉਹ ਸਿੱਖਾਂ ਤੇਰੇ ਘਰ ਵਿੱਚ ਕੋਈ ਸ਼ਸਤਰ ਹੈ? ਆਂਦਾ ਮੈਂ ਕਿਹਾ ਨਹੀਂ ਮਹਾਂਪੁਰਸ਼ੋ, ਸ਼ਸਤਰ ਤੇ ਕੋਈ ਨਹੀਂ। ਕਹਿਣ ਲੱਗੇ ਜੇ ਤੇਰੇ ਤੇ ਕੋਈ ਚੜ੍ਹਾਈ ਕਰਕੇ ਆ ਜਾਏ, ਉਹਦੇ ਸਿਰ ਵਿੱਚ ਚੁੱਕਿਆ ਟੈਲੀਵਿਜ਼ਨ ਮਾਰੇਗਾ ਕਿ ਫ੍ਰਿਜ ਮਾਰੇਗਾ ਜਿਹੜੀ ਅੰਦਰ ਰੱਖੀ? ਆਂਦਾ ਮੈਂ ਕਿਹਾ ਬੋਲ ਤੇ ਮਹਾਂਪੁਰਸ਼ਾਂ ਦੇ ਬਿਲਕੁਲ ਠੀਕ ਆ। ਉਹਨਾਂ ਦੇ ਬਚਨ ਮੇਰੇ ਘਰ ਕਰ ਗਏ। ਆਂਦਾ ਫਿਰ ਮੈਂ ਲਾਇਸੈਂਸੀ ਹਥਿਆਰ ਖਰੀਦੇ ਆਪਣੀ ਸਵੈ ਰੱਖਿਆ ਵਾਸਤੇ। ਆਂਦਾ ਜਦੋਂ ਉਹ ਜੂਨ 84 ਵਾਲਾ ਉਹ ਨਵੰਬਰ ਵਾਲਾ ਦਿਨ ਆਇਆ, ਜਦੋਂ ਪੰਜਾਬੀਆਂ ਨੂੰ ਟ੍ਰੇਨਾਂ ਚੋਂ ਲਾ ਕੇ ਵੱਢ ਦਿੱਤਾ ਗਿਆ, ਉਹਨਾਂ ਦੇ ਕਿਸ ਤਰ੍ਹਾਂ ਘਰ ਫੂਕੇ ਗਏ, ਕਿਸ ਤਰ੍ਹਾਂ ਉਹਨਾਂ ਨੂੰ ਕੋ ਕੇ ਮਾਰਿਆ ਗਿਆ। ਆਂਦਾ ਇੱਕ ਚੰਗਾਲ ਚੌਂਕੜੀ, ਇੱਕ ਦੁਸ਼ਟ ਚੌਂਕੜੀ ਮੇਰੇ ਵੀ ਘਰ ਨੂੰ ਆ ਕੇ ਪੈ ਗਈ। ਆਂਦਾ ਮੇਰੇ ਘਰ ਦੇ ਮੇਨ ਦਰਵਾਜ਼ੇ ਦਾ ਜਿੰਦਰਾ ਉਹਨਾਂ ਨੇ ਤੋੜ ਦਿੱਤਾ। ਜੇ ਕਿਤੇ ਮੈਂ ਮਹਾਂਪੁਰਸ਼ਾਂ ਦੇ ਬਚਨ ਨਾ ਕਮਾਏ ਹੁੰਦੇ ਨਾ, ਮੇਰੀ ਨੌਜਵਾਨ ਧੀਆਂ ਦੀ ਪੱਤ ਬਰਬਾਦ ਹੋ ਜਾਂਦੀ, ਮੈਂ ਲੁੱਟੇ ਜਾਣਾ ਸੀ। ਸ਼ਾਇਦ ਉਸ ਦੇ ਆਤਮਾ ਨੇ ਇਹ ਅੰਤਰ ਧਿਆਨ ਹੋ ਕੇ ਵੇਖ ਲਿਆ ਵੀ ਇਹਦੇ ਉੱਤੇ ਇਹ ਘਟਨਾ ਵਾਪਰਨੀ। ਆਂਦਾ ਜਦੋਂ ਮੇਨ ਦਰਵਾਜ਼ੇ ਦਾ ਜਿੰਦਰਾ ਉਹਨਾਂ ਨੇ ਤੋੜ ਦਿੱਤਾ, ਜਿਹੜਾ ਆਗੂ ਮੱਛਰਿਆ ਆਉਂਦਾ ਸੀ ਨਾ, ਮੈਂ ਆਪਣੇ ਰਿਵਾਲਵਰ ਵਿੱਚੋਂ ਗੋਲੀ ਚਲਾਈ। ਜਦੋਂ ਉਹਦੀ ਪੁੜਪੜੀ 'ਚ ਵੱਜੀ, ਉਹ ਪੁੱਠਾ ਹੋ ਕੇ ਉੱਥੇ ਡਿੱਗ ਪਿਆ। ਆਂਦਾ ਉੱਤੋਂ ਮੇਰੇ ਪੁੱਤਰਾਂ ਨੇ ਫੈਲ ਖੋਲਤੀ। ਬਾਬਾ ਜੀ ਸਾਡੇ ਵਿਹੜੇ 'ਚ ਬਸ ਚੱਪਲਾਂ ਹੀ ਰਹਿ ਗਈਆਂ, ਬਾਕੀ ਕੁਝ ਵੀ ਨਹੀਂ ਸੀ। ਤੇ ਜਾਂ ਉਹ ਲੋਥਾਂ ਪਈਆਂ ਸੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਸੀ। ਉਹ ਜੇ ਛੇਰ ਦੀਆਂ ਨੌਂਦਰੇ ਨਾ ਹੋਣ, ਜੇ ਛੇਰ ਦੀਆਂ ਚਾੜੇ ਨਾ ਹੋਣ, ਉਹ ਤੇ ਗਿੱਦੜ ਨਾਲੋਂ ਭੈੜਾ। ਗੁਰੂ ਕਿਰਪਾ ਕਰੇ ਜੋ ਸਾਡਾ ਹਾਲ ਜੂਨ 84 ਵਿੱਚ ਹੋਇਆ, ਆਓ ਉਹ ਤੁਹਾਡੇ ਸਾਹਮਣੇ ਦਰਦ ਭਰਿਆ ਸਾਕਾ, ਜਿਸ ਸੰਬੰਧ ਵਿੱਚ ਆਪਾਂ ਕਤਲ ਹੋਏ ਆ, ਕੀ ਹਾਲ ਸਾਡਾ ਕੀਤਾ। ਪੰਜਾਬ ਦੀ ਨੌਜਵਾਨੀ ਦਾ ਕਿਸ ਤਰ੍ਹਾਂ ਘਾਣ ਹੋਇਆ। ਗੁਰੂ ਕੇ ਸਿੱਖੋ, ਇਹ ਦੇਸ਼ ਵਿੱਚ ਰਹਿ ਕੇ, ਪੰਜਾਬ ਵਿੱਚ ਰਹਿ ਕੇ ਅਸੀਂ ਗੁਲਾਮ ਹਾਂ। ਇਹਦਾ ਮੁੱਲ, ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ 93% ਕੁਰਬਾਨੀਆਂ ਕੱਲੀਆਂ ਸਿੱਖਾਂ ਦੀਆਂ, ਕੱਲੀਆਂ ਸਿੱਖਾਂ ਦੀਆਂ। ਅਸੀਂ ਉਸ ਪੰਜਾਬ ਦੇਸ਼ ਵਿੱਚ ਰਹਿ ਕੇ ਅੱਜ ਵੀ ਗੁਲਾਮ ਹਾਂ, ਕਿਉਂਕਿ ਫਸਲ ਅਸੀਂ ਬੀਜਦੇ ਹਾਂ, ਮੁੱਤ ਬੋਲੋ ਦਾ ਦਿੱਲੀ ਦਰਬਾਰ ਬਣਦਾ।
ਜਿਹੜੀ ਉਸ ਵੇਲੇ ਦੀ ਕਣਕ ਜ਼ਿਮੀਂਦਾਰ ਦੀ 153 ਰੁਪਏ ਕੁਇੰਟਲ ਸੀ, ਉਹ ਬਾਹਰ ਜਾ ਕੇ ਕੁਇੰਟਲ 354 ਰੁਪਏ ਕੁਇੰਟਲ ਨੂੰ ਵੇਚੀ ਜਾਂਦੀ ਹੈ। ਜਿਹੜਾ ਉਤਲਾ 200 ਰੁਪਇਆ ਮੁਨਾਫਾ ਨਾ, ਉਹ ਦਿੱਲੀ ਦੀ ਸਰਕਾਰ ਤੇ ਪੰਜਾਬ ਦਾ ਵਪਾਰੀ ਰਲ ਕੇ ਖਾਂਦਾ, ਜਿਹਨੂੰ ਇਹ ਨਹੀਂ ਪਤਾ ਵੀ ਕਣਕ ਬੂਟੇ ਨੂੰ ਲੱਗਦੀ ਕਿ ਵੱਲ ਨੂੰ ਲੱਗਦੀ ਆ। ਜਿਹਨੇ ਵਾਹੀ ਕਰਨੀ, ਬੀ ਪਾਉਣੇ, ਖਾਦਾਂ ਪਾਉਣੀਆਂ, ਦਵਾਈਆਂ ਪਾਉਣੀਆਂ, 6-6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਫਸਲ ਨੂੰ ਪਾਲਣਾ, ਉਹਨੂੰ ਤੇ 150 ਰੁਪਏ ਕੁਇੰਟਲ, ਤੇ ਜਿਹੜਾ ਹੈਲੋ ਕਰਕੇ ਬੋਰੀਆਂ ਭਰਾਈ ਜਾਂਦਾ 200 ਰੁਪਇਆ ਮੁਨਾਫਾ ਉੱਥੇ ਬੈਠਾ ਲਈ ਜਾਂਦਾ। ਜਿਹੜੇ ਉਸ ਵੇਲੇ ਬਾਸਮਤੀ ਦੇ ਚੌਲ ਭਾਰਤ ਦੀ ਸਰਕਾਰ ਸਾਡੇ ਕੋਲੋਂ 550 ਰੁਪਏ ਕੁਇੰਟਲ ਖਰੀਦੀ ਆ, ਉਹੀ ਚੌਲ ਬਾਹਰ ਜਾ ਕੇ ਈਰਾਨ ਵਿੱਚ 1650 ਰੁਪਏ ਕੁਇੰਟਲ ਨੂੰ ਵੇਚ ਜਾਂਦੇ। ਇਹ ਲੁੱਟ ਬੰਦ ਕਰਨ ਵਾਸਤੇ ਸੰਤਾਂ ਨੇ ਮੋਰਚਾ ਲਾਇਆ ਸੀ। ਉਹਨਾਂ ਆਖਿਆ 4 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ, ਡਾਕ ਦਾ, ਫੌਜ ਦਾ, ਕਰੰਸੀ ਦਾ ਤੇ ਰੇਲ ਦਾ। ਬਾਕੀਆਂ ਵਿੱਚੋਂ ਲੱਤ ਕੱਢ ਦੇ। ਪੰਜਾਬ ਦਾ ਵਪਾਰੀ ਭਾਵੇਂ ਉਹ ਅਮਰੀਕਾ ਨਾਲ ਸੌਦਾ ਕਰੇ, ਭਾਵੇਂ ਈਰਾਨ ਨਾ ਕਰੇ, ਭਾਵੇਂ ਦੁਬਈ ਨਾ ਕਰੇ ਤੇ ਭਾਵੇਂ ਜਰਮਨ ਨਾ ਕਰੇ, ਦਿੱਲੀ ਦਰਬਾਰ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਦੇਵੇ। ਗੁਰੂ ਕੇ ਸਿੱਖੋ, ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ, ਸਾਡਾ ਫਿਰ ਕੀ ਹਾਲ ਹੋਇਆ? ਛੰਦ ਦਾ ਸਿਰ ਲੇਖਿਆ, ਸੌਂਕਣ ਦੇ ਪੁੱਤ ਵਾਂਗੂ ਸਾਨੂੰ ਸਮਝੇ ਦਿੱਲੀ ਪਈ, ਸਾਡੇ ਉੱਤੇ ਜ਼ੁਲਮ ਕਰਨ ਤੋਂ ਕਦੇ ਨਾ ਢਿੱਲੀ ਰਹੀ। ਅਗਲੀ ਟੇਕ, ਹਰ ਤਰੀਕੇ ਨਾਲ ਸਿੱਖਾਂ ਨੂੰ ਹੈ ਨੁਕਸਾਨੀ ਦਾ, ਆ ਮਿਲਿਆ ਫਲ ਸਾਨੂੰ ਕੀਤੀ ਹੋਈ ਕੁਰਬਾਨੀ ਦਾ। ਸੌਂਕਣ ਦੇ ਪੁੱਤ ਵਾਂਗੂ ਸਾਨੂੰ ਸਮਝੇ ਦਿੱਲੀ ਪਈ, ਸਾਡੇ ਉੱਤੇ ਜ਼ੁਲਮ ਕਰਨ ਤੋਂ ਕਦੇ ਨਾ ਢਿੱਲੀ ਪਈ, ਸਾਡੇ ਉੱਤੇ ਜ਼ੁਲਮ ਕਰਨ ਤੋਂ ਕਦੇ ਨਾ ਢਿੱਲੀ ਪਈ। ਉਹ ਹਰ ਤਰੀਕੇ ਨਾਲ ਸਿੱਖਾਂ ਨੂੰ ਹੈ ਨੁਕਸਾਨੀ ਦਾ, ਆ ਮਿਲਿਆ ਫਲ ਸਾਨੂੰ ਕੀਤੀ ਹੋਈ ਕੁਰਬਾਨੀ ਦਾ, ਆ ਮਿਲਿਆ ਫਲ
ਰਹਿ ਮੌਜੀ ਜਿਉਣਾ ਕੀ ਗੁਲਾਮੀ ਦਾ ਜਿਉਣਾ ਕੀ ਗੁਲਾਮੀ ਦਾ ਆ ਮਿਲਿਆ ਫਲ ਸਾਨੂੰ ਕੀਤੀ ਹੋਈ ਕੁਰਬਾਨੀ ਦਾ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਬਜ਼ੁਰਗਾਂ ਨੇ ਕਿਤਨਾ ਫਾਂਸੀ ਦੇ ਰੱਸੇ ਝੂਟੇ ਕਾਲੇ ਪਾਣੀ ਗਏ 25 ਵਰੇ ਜੇਲ੍ਹਾਂ ਕੱਟੀਆਂ ਪਰ ਸਾਨੂੰ ਕੋਈ ਇਨਸਾਫ ਨਾ ਮਿਲਿਆ। ਗੁਰੂ ਕਿਰਪਾ ਕਰੇ ਨੌਜਵਾਨਾਂ ਨੂੰ ਨਹੀਂ ਪਤਾ ਵੀ ਸੰਤਾਂ ਦਾ ਮੋਰਚਾ ਭਾਰਤ ਦੀ ਸਰਕਾਰ ਦੇ ਨਾਲ ਕਿਉਂ ਸੀ। ਉਹਨਾਂ ਆਖਿਆ ਇਸ ਦੇਸ਼ ਵਿੱਚ ਰਹਿ ਕੇ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਤੇ ਬਰਾਬਰ ਦੇ ਹੱਕ ਲੈ ਕੇ ਜੀਣਾ, ਕਿਉਂਕਿ ਕੁਰਬਾਨੀਆਂ ਬਹੁਤ ਵੱਡੀਆਂ ਸਾਡੀਆਂ। ਉਸ ਵੇਲੇ ਜੇ ਸੰਤਾਂ ਜੇ ਇਹ ਆਖਣ ਵੀ ਹਰਿਦੁਆਰ ਸ਼ਹਿਰ ਨੂੰ ਪਵਿੱਤਰ ਕਰਾਰ ਦਰਜਾ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ਗੀ। ਜੇ ਆਖਣ ਵੀ ਇਹ ਮਥੁਰਾ ਵੀ ਪਵਿੱਤਰ ਕਰ ਦਿਓ ਸ਼ਹਿਰ, ਵੀ ਇੱਥੇ ਤੰਬਾਕੂ ਸ਼ਰਾਬ ਦੀ ਦੁਕਾਨ ਕੋਈ ਨਾ ਹੋਵੇ, ਸਿੱਖ ਤਾਂ ਵੀ ਸਹਿਮਤ ਹੋ ਜਾਣ। ਤੇ ਜੇ ਸਿੱਖ ਆਖਣ ਵੀ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ, ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਉਹਨਾਂ ਆਪ ਵਸਾਈ ਆ ਮੁੱਲ ਜਗ੍ਹਾ ਲੈ ਕੇ, ਤੇ ਇਸ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ, ਇੱਥੇ ਸ਼ਰਾਬ ਤੰਬਾਕੂ ਮਾਸ ਬੀੜੀ ਸਿਗਰਟ ਦੀ ਕੋਈ ਦੁਕਾਨ ਨਾ ਹੋਵੇ, ਤੇ ਫਿਰ ਉਹਨਾਂ ਨੂੰ ਅੱਗ ਲੱਗ ਜੇ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨੇ ਇੱਕ ਬੈਨਰ ਛਪਾ ਕੇ ਪੋਸਟਰ ਛਪਾ ਕੇ ਉਹਨਾਂ ਨੇ ਕੰਧਾਂ ਤੇ ਲਾਏ। ਉਹਦੇ ਉੱਤੇ ਲਿਖਿਆ ਸੀ ਅੰਮ੍ਰਿਤਸਰ ਪਵਿੱਤਰ ਸ਼ਹਿਰ, ਤੰਬਾਕੂ ਹਰ ਧਰਮ ਲਈ ਜ਼ਹਿਰ। ਇਹ ਕਿਸੇ ਦੇ ਵੀ ਖਿਲਾਫ ਨਹੀਂ ਸੀ। ਇਹਨਾਂ ਵਿਰੋਧੀਆਂ ਨੇ ਉਹ ਪੋਸਟਰਾਂ ਨੂੰ ਪਾੜਿਆ, ਡਾਂਗ ਉੱਤੇ ਬੀੜੀਆਂ ਦੇ ਬੰਡਲ ਬੰਨ੍ਹ ਕੇ ਤੇ ਇਹਨਾਂ ਜਲੂਸ ਕੱਢਿਆ। ਉਹਨੇ ਆਖਿਆ 21 ਦੁੱਕੀ ਖੈਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕੰਘਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਇਹ ਇਹਨਾਂ ਨੇ ਨਾਰਾ ਲਾਇਆ, ਜਲੂਸ ਕੱਢਿਆ। ਭੰਡਾਰੀ ਪੁਲ ਤੋਂ ਹੁੰਦਾ ਰੇਲਵੇ ਸਟੇਸ਼ਨ ਤੇ ਪਹੁੰਚਾ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪ ਜਿਹਨਾਂ ਨੇ ਸਫ਼ਰ ਕੀਤਾ ਸਟੇਸ਼ਨ ਤੇ ਗਏ ਹੁਣ, ਉੱਥੇ ਮਾਡਲ ਬਣਾ ਕੇ ਹਰਿਮੰਦਰ ਸਾਹਿਬ ਦਾ ਲਾਇਆ। ਇਹਨਾਂ ਨੇ ਉਹ ਮਾਡਲ ਜਿਹੜਾ ਵੱਟੇ ਮਾਰ ਕੇ ਤੋੜ ਕੇ ਥੱਲੇ ਸੁੱਟਿਆ। ਇੱਕ ਸਿੱਖ ਜਿਹੜਾ ਕਿਰਤੀ ਉਹਦੀ ਪੱਗ ਲਾ ਕੇ ਉਹਦੀ ਡਾਂਗ ਤੇ ਪੱਗ ਟੰਗ ਕੇ ਤੇ ਫਿਰ ਨਾ ਲਾਇਆ 21 ਦੁੱਕੀ ਖੈਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕੰਘਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। बीड़ी सिगरेट पिएंगे हम शान से जिएंगे। ਜਦੋਂ ਕੋਈ ਕਿਸੇ ਦੀ ਅਣਖ ਨੂੰ ਵੰਗਾਰੇ ਤੇ ਉਹਦਾ ਫਿਰ ਜਵਾਬ ਨਾ ਦੇਵੇ, ਫਿਰ ਮਰਦ ਕੀ ਹੋਇਆ। ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਪੱਗ ਲੈ ਗਏ ਆ, ਉਹਨਾਂ ਆਖਿਆ ਜੇ ਸ਼ਾਮ ਤੋਂ ਪਹਿਲੋਂ ਪੱਗ ਇੱਥੇ ਨਾ ਆਈ ਨਾ ਤੇ ਤੁਸੀਂ ਤੇ ਪੱਗ ਲਾਈ ਇੱਥੇ ਪਤਾ ਨਹੀਂ ਕਿੰਨੇ ਸਿਰ ਲੈਣਗੇ। ਸੰਤਾਂ ਨੇ ਇੱਕ ਮੰਜੀ ਸਾਹਿਬ ਖਲੋ ਕੇ ਤਕਰੀਰ ਕੀਤੀ। ਉਹਨਾਂ ਆਖਿਆ ਵਾ ਸਿੱਖੋ ਜੀਣਾ ਤੇ ਪੱਗ ਨਾਲ ਜੀਓ। ਜੇ ਛੱਲੀ ਰਾਮ ਤੇ ਗੁੱਲੀ ਰਾਮ ਮੂੰਗਫਲੀ ਵੇਚਣ ਵਾਲੇ ਤੁਹਾਡੀਆਂ ਪੱਗਾਂ ਲਾਣ ਤੇ ਫਿਰ ਤੁਹਾਡੇ ਜੀਣ ਖਲੋ ਕੀ ਥੁੜਿਆ। ਐਵੇਂ ਧਰਤੀ ਤੇ ਭਾਰ ਬਣੇ ਬੈਠੇ ਜੇ। ਜੋ ਉਹਨਾਂ ਇੱਕ ਤਕਰੀਰ ਕੀਤੀ ਉਹ ਛੰਦ ਦਾ ਸਿਰ ਲੇਖ ਹੈ। ਜੇ ਜਿਉਣਾ ਅਣਖ ਲਈ ਤੇ ਉਸ ਵੇਲੇ ਦਾ ਸੀਨ ਤੁਹਾਡੇ ਸਾਹਮਣੇ ਸੰਤਾਂ ਦੀ ਤਕਰੀਰ ਜੋੜੀ ਬਿਆਨ ਕਰ ਰਹੀ ਹੈ। ਜੋ ਸੰਤਾਂ ਨੇ ਅਣਖ ਨੂੰ ਜਗਾਉਣ ਵਾਸਤੇ ਨੌਜਵਾਨੀ ਦਾ ਖੂਨ ਗਰਮ ਕਰਨ ਵਾਸਤੇ ਇੱਕ ਤਕਰੀਰ ਕੀਤੀ, ਉਹ ਤਕਰੀਰ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਪੁੱਤਰਾ ਦਸ਼ਮੇਸ਼ ਦਿਆ ਤੁਹਾਨੂੰ ਕਿਤੇ ਜਾਣ ਤੇ ਪਾਉਣਾ, ਇੱਕ ਵਾਰੀ ਖੁੱਸ ਗਿਆ ਮੇਰਾ ਫੇਰ ਹੱਥ ਨਹੀਂ ਆਉਣਾ। ਮੈਂ ਤੋੜ ਪਾਵਾਂਗਾ ਜੀਣਾ ਬਦਲ ਜਮਾਨੋ ਕਰਨਾ, ਜੇ ਜੂਨ ਗੈਰਤ ਨਾਲ ਸਿੱਖ ਲੋ ਅਣਖੀਆਂ ਨਹੀਂ ਮਰਨਾ। ਦਸ਼ਮੇਸ਼ ਦਿਆ ਤੁਹਾਨੂੰ ਕਿਤੇ ਜਾਣ ਤੇ ਪਾਉਣਾ, ਇੱਕ ਵਾਰੀ ਖੁੱਸ ਗਿਆ ਮੇਰਾ ਫੇਰ ਹੱਥ ਨਹੀਂ ਆਉਣਾ। ਮੈਂ ਤੋੜ ਪਾਵਾਂਗਾ ਜੀਣਾ ਬਦਲ ਜਮਾਨੋ ਕਰਨਾ,
सदा कुर्बानियां ना अणख मरे ते कौम है मर जाती, उस कौम नू सदा इतिहास पूजे, बिपता हस के कौम जो जल जाती, सिर दे सरदार कहाए आपा, ताइयों सिरी दस्तारा सोदियां ने ते सिर वारनो सिंह दी मूल डरदे मोटरे सिंगा तो डर जांदी इतिहास कौमां दी जिंद जान ते पथ प्रदर्शित होया करदे, जो समय समय ते डिगदी ढैंदी डोलदी कौम नू ओदे गौरवमई विरसे तो जाणू करवा के ਉਹਨੂੰ ਸੱਚੀ ਗਵਾਹੀ ਦੀ ਪ੍ਰੇਰਨਾ ਦੇ ਕੇ ਜਾਗਰੂਕ ਕਰਨ, ਉਸ ਨੂੰ ਲੜ ਮਰਨ ਤੇ ਕੁਝ ਕਰਨ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ। ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ, ਜਿਹਦਾ ਦੁਨੀਆ ਭਰ ਵਿੱਚ ਕੋਈ ਸਾਨੀ ਨਹੀਂ। ਵਾਹ ਵਾਹ। ਸੰਤਾਂ ਨੇ ਜਦੋਂ ਤਕਰੀਰ ਕੀਤੀ ਫਿਰ ਸਿੰਘਾਂ ਦੀ ਅਣਖ ਜਾਗੀ। ਉਹ ਜਿਹੜਾ ਇਹ ਨਾਰਾ ਲਾਉਂਦਾ ਸੀ ਨਾ, ਇੱਕੀ ਤੁੱਕੀ ਖਹਿ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਉਹਦਾ ਨਾਂ ਸੀ ਹਰਬੰਸ ਲਾਲ ਖੰਨਾ। ਉਹਦਾ ਆਪਣਾ ਮੈਡੀਕਲ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਮੈਡੀਕਲ ਸਟੋਰ ਸੀ ਦਵਾਈਆਂ ਵਾਲਾ। ਸ਼ਾਮਾਂ ਦਾ ਸਮਾਂ ਦੋ ਸਿੰਘੇ ਕਾਲੀਆਂ ਲੋਈਆਂ ਦੀਆਂ ਉਹਨਾਂ ਬੁੱਕਲਾਂ ਮਾਰੀਆਂ, ਕੋਲ ਉਹਨਾਂ ਦੇ ਸਾਲਟਾਂ। ਭੀੜ ਬੜੀ ਲੱਗੀ ਸੀ ਮੈਡੀਕਲ ਸਟੋਰ ਤੇ, ਕਹਿਣ ਲੱਗੇ ਲਾਲਾ ਜੀ ਸਾਨੂੰ ਗੋਲੀ ਚਾਹੀਦੀ, ਗੋਲੀ। ਆਂਦਾ ਖਲੋ ਜੋ, ਭੀੜ ਹਟ ਲੈਂਦੇ, ਤੁਹਾਨੂੰ ਨਹੀਂ ਦੇਣਾ ਗੋਲੀ। ਜਦੋਂ ਭੀੜ ਦੀਆਂ ਦਾ ਦੱਸੋ ਸਿੰਘੋ ਕਿਹੜੀ ਗੋਲੀ ਚਾਹੀਦੀ ਆ? ਆਂਦੇ ਗੋਲੀ ਸਾਨੂੰ ਉਹ ਚਾਹੀਦੀ ਆ ਵੀ ਜਿਹੜੀ ਖਾਵੇਂ ਤੂੰ ਤੇ ਆਰਾਮ ਸਾਨੂੰ ਆਵੇ। ਭੀੜ ਸਾਡੀ ਹਟ ਜਾਂਦਾ, ਬਾਬਾ ਜੀ ਕਿਸੇ ਦੀ ਗੋਲੀ, ਇਹ ਗੋਲੀ ਕੋਈ ਨਹੀਂ ਬਣੀ। ਉਹਨੇ ਆਖਿਆ ਬਣ ਗਈ ਆ, ਫਾਰਮੈਸੀ ਅਸੀਂ ਨਵੀਂ ਖੋਲੀ ਆ ਤੇ ਸੈਂਪਲ ਅਸੀਂ ਲੈ ਕੇ ਆਏ ਆ, ਤੈਨੂੰ ਚੈੱਕ ਹੀ ਕਰਾਉਣਾ। ਉਹ ਫਿਰ ਮੈਡੀਕਲ ਸਟੋਰ ਤੇ ਉਹ ਸਰਬੰਸ ਲਾਲ ਖੰਨੇ ਨੂੰ ਜਿਹੜਾ ਨਾ ਸੀ, ਇਹਨਾਂ ਨੂੰ ਭੇਜੋ ਪਾਕਿਸਤਾਨ। ਉਹਨਾਂ ਨੂੰ ਫਿਰ ਅਗਲੇ ਜਹਾਨ ਨੂੰ ਕਿਸ ਤਰ੍ਹਾਂ ਘੱਲਿਆ, ਨਵੇਂ ਦਿਨ ਕੋਈ ਨਵਾਂ ਹੀ ਕਾਰਾ ਵਾਪਰਦਾ ਸੀ ਤੇ ਜਿਹੜਾ ਕੰਮ ਹੁੰਦਾ ਸੀ ਉਹ ਸੰਤਾਂ ਦੇ ਜੁਮੇ ਬੜੇ ਜਾਂਦਾ ਸੀ। ਜੇ ਕਿਸੇ ਡੰਗਰ ਨਿਕਲ ਗਏ ਇਹ ਸੰਤਾਂ ਕਢਾਏ, ਜੇ ਕਿਸੇ ਦਾ ਮੂਸਲ ਸੜ ਗਿਆ ਇਹ ਵੀ ਸੰਤਾਂ ਕਢਾਇਆ। ਫਿਰੋਜ਼ਪੁਰ ਦੇ ਇਲਾਕੇ 'ਚ ਤਿੰਨ ਸਿੰਘ ਜਿਹੜੇ ਤੇਰੇ ਕਿਰਤੀ ਸੀ ਪੱਠੇ ਵੱਢਣ ਵਾਲੇ, ਉਹਨਾਂ ਉੱਤੇ ਝੂਠਾ ਮੁਕਾਬਲਾ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਆਖਿਆ ਵੀ ਇਹ ਭਿੰਡਰਾਂ ਵਾਲੇ ਦੇ ਬੰਦੇ ਸੀ ਤੇ ਹਥਿਆਰ ਸੁੱਟ ਕੇ ਭੱਜਣ ਲੱਗੇ ਸੀ, ਹਥਿਆਰ ਤੇ ਕੋਲੇ ਉਹਨਾਂ ਸੁੱਟਦੇ। ਉਹਨਾਂ ਆਖਿਆ ਉਹ ਗੁਰੂ ਕਲਗੀਧਰ ਪਾਤਸ਼ਾਹ ਦੀ ਸਾਜੀ ਹੋਈ ਦਮਦਮੀ ਟਕਸਾਲ ਤੋਂ ਤੁਸੀਂ ਉਹਨੂੰ ਬਦਨਾਮ ਕਰਨ ਵਾਸਤੇ ਇਹ ਪਾਪ ਕਰਦੇ ਜੇ। ਤੁਸੀਂ ਤਿੰਨ ਸਿੰਘ ਟਕਸਾਲ ਦੇ ਆਉਂਦੇ ਜੇ, ਮੈਂ ਇੱਕ ਸਿੰਘ ਘੱਲਦਾ। ਜੇ ਤੁਹਾਡੇ ਗਾੜੀ ਉਹ ਸਾਲ ਸੁੱਟ ਕੇ ਭੱਜ ਗਿਆ ਤੇ ਅਸੀਂ ਇਹ ਦੇਸ਼ ਤੁਹਾਡੇ ਛੱਡ ਜਾਵਾਂਗੇ। ਗੁਰੂ ਕੇ ਸਿੱਖੋ, ਸੰਤ ਬਾਬਾ ਜਰਨੈਲ ਸਿੰਘ ਦਾ ਉਸ ਵੇਲੇ ਫਿਰ ਦਰਬਾਰ ਲੱਗਿਆ ਕਰਦਾ ਸੀ, ਦਰਬਾਰ। ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਸੁਣੇ ਜਾਂਦੇ ਸੀ। ਸੰਤ ਬਾਬਾ ਜਰਨੈਲ ਸਿੰਘ ਦਾ 6ਵੇਂ ਪਾਤਸ਼ਾਹ ਦਾ ਦਰਬਾਰ ਲੱਗਦਾ ਸੀ ਨਾ, ਤੇ 6ਵੇਂ ਪਾਤਸ਼ਾਹ ਦੇ ਸਮੇਂ, ਮੁਗਲਾਂ ਦੇ ਸਮੇਂ ਤੇ ਮਹਾਰਾਜ ਦੁੱਖ ਸੁੱਖ ਗਰੀਬਾਂ ਦੇ ਸੁਣਦੇ ਸੀ। ਇਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਲੋਕਾਂ ਦੇ ਦੁੱਖ ਸੁੱਖ ਸੁਣਿਆ ਕਰਦੇ ਸੀ। ਸਮਾਂ ਥੋੜਾ ਮੈਂ ਥੋੜਾ ਅੱਗੇ ਜਾਵਾਂ। ਗੁਰੂ ਕੇ ਸਿੱਖੋ, ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਰਟ ਕਚਹਿਰੀਆਂ ਥਾਣੇ ਜਿਹੜੇ ਆ ਉਹ ਖਾਲੀ ਹੋਣ ਲੱਗ ਪਏ ਸੀ। ਸੰਤਾਂ ਦੇ ਕੋਲ ਆ ਕੇ ਫਰਿਆਦ ਕਰਦੇ ਜੇ ਕੋਈ ਦੁਖੀ ਹੁੰਦਾ ਸੀ ਤੇ ਕਈਆਂ ਸਾਲਾਂ ਦੇ ਵਿਗੜੇ ਹੋਏ ਮਸਲੇ ਜਿਹੜੇ ਉਹ ਸੰਤ ਹੱਲ ਕਰਦਿਆ ਕਰਦੇ ਸੀ। ਜਦੋਂ ਕੋਰਟ ਕਚਹਿਰੀਆਂ ਖਾਲੀ ਹੋਣ ਲੱਗੇ ਫਿਰ ਦਿੱਲੀ ਦਰਬਾਰ ਤੜਫ ਉੱਠਿਆ। ਉਹ ਭਿੰਡਰਾਂ ਵਾਲਾ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ, ਜਿਹੜਾ ਬਗਾਵਤ ਦੀ ਗੱਲ ਕਰਦਾ, ਲੋਕਾਂ ਨੂੰ ਨਾਲ ਚੁੱਕ ਕੇ ਉਹਨਾਂ ਦੇ ਭਾਵੇਂ ਗੁਰਦੁਆਰੇ ਢਾਉਣੇ ਪੈਣ, ਉਹਨਾਂ ਨੂੰ ਭਾਵੇਂ ਝੂਠੇ ਮੁਕਾਬਲੇ ਬਣਾ ਕੇ ਮਾਰਨਾ ਪਵੇ, ਪੰਜਾਬ ਦੇ ਵਿੱਚ ਕੋਈ ਵੱਖਵਾਦੀ, ਕੋਈ ਅੱਤਵਾਦੀ ਰਹਿ ਨਹੀਂ ਦਿੱਤਾ ਜਾਏਗਾ। 6 ਲੱਖ ਫੌਜ ਚੜ ਕੇ ਆਈ, 6 ਲੱਖ ਪੂਰੇ ਪੰਜਾਬ ਨੂੰ ਇੱਕ ਛਾਉਣੀ ਦਾ ਰੂਪ ਦਿੱਤਾ ਗਿਆ। ਬਾਹਰਲੀਆਂ ਸਟੇਟਾਂ ਦੇ ਨਾਲੋਂ ਪੰਜਾਬ ਦੇ ਸੰਬੰਧ ਜਿਹੜੇ ਸਾਰੇ ਤੋੜ ਦਿੱਤੇ ਗਏ। ਪਾਣੀ ਤੇ ਬਿਜਲੀ ਦਾ ਕਨੈਕਸ਼ਨ ਵੀ ਅੰਦਰ ਦਾ ਕੱਟ ਕੀਤਾ ਗਿਆ।
ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਮੁੱਠੀ ਭਰ ਸਿੰਘ ਸੀ, ਉਹ ਕੁਲਦੀਪ ਬਰਾੜ ਜਿਹੜਾ ਇੰਨੀ ਵੱਡੀ ਫੌਜ ਲੈ ਕੇ ਆਇਆ ਸੀ, 4 ਲੱਖ 1,33,000 ਫੌਜ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਤੇ ਹਮਲਾ ਕਰਨ ਵਾਸਤੇ, ਸਿੰਘਾਂ ਨੂੰ ਫੜਨ ਵਾਸਤੇ ਲਾਈ ਗਈ। 2 ਲੱਖ ਫੌਜ 25 ਕਿਲੋਮੀਟਰ ਦੇ ਘੇਰੇ ਵਿੱਚ ਲਾਈ ਗਈ। ਸੰਤ ਬਾਬਾ ਜਰਨੈਲ ਸਿੰਘ ਨੂੰ ਜਿਹੜਾ ਫੜਨ ਆਇਆ ਸੀ ਉਹ ਸੀ ਕੁਲਦੀਪ ਬਰਾੜ। ਉਹਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ ਸਾਕਾ ਨੀਲਾ ਤਾਰਾ। ਕਿਤੇ ਤੁਹਾਨੂੰ ਮਿਲੇ ਤੇ ਜ਼ਰੂਰ ਪੜ੍ਹਿਓ। ਹੁਣ ਤੇ ਉੱਤੇ ਪਾਬੰਦੀ ਲੱਗੀ ਆ, ਉਹ ਕਿਤਾਬ ਨਹੀਂ ਵਿਕਦੀ, ਪਰ ਜੇ ਕਿਤੇ ਪੁਰਾਣੀ ਮਿਲ ਗਈ ਜ਼ਰੂਰ ਪੜ੍ਹਿਓ। ਉਹਨੇ ਆਪਣੇ ਹੱਥਾਂ ਦੇ ਨਾਲ ਉਹ ਕਿਤਾਬ ਲਿਖੀ ਆ। ਉਹ ਆਂਦਾ ਜਦੋਂ 1 ਜੂਨ ਨੂੰ ਅਸੀਂ ਹਮਲਾ ਬੋਲਣ ਲੱਗੇ ਨਾ, ਉਦੋਂ ਭਾਈ ਮਹਿੰਗਾ ਸਿੰਘ ਦੀ ਸ਼ਹਾਦਤ ਵੀ ਹੋਈ। 1 ਦਿਨ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ 1 ਜੂਨ ਨੂੰ ਆਂਦਾ ਸਾਨੂੰ ਦਿੱਲੀ ਦਰਬਾਰ ਵੱਲੋਂ ਇੱਕ ਰੋਕ ਪਾਈ ਗਈ ਔਰ ਇੱਕ ਪੈਕੇਜ ਭੇਜਿਆ ਗਿਆ ਵੀ ਤੁਸੀਂ ਸੰਤਾਂ ਦੇ ਨਾਲ ਸੁਲ੍ਹਾ ਕਰੋ। 14 ਧਰਮੀ ਫੌਜੀ ਅੰਦਰ ਸੰਤਾਂ ਦੇ ਨਾਲ ਸੁਲ੍ਹਾ ਕਰਨ ਵਾਸਤੇ ਭੇਜੇ ਗਏ। ਉਹ ਪੈਕੇਜ 'ਚ ਕੀ ਲਿਖਿਆ ਸੀ ਵੀ ਤੁਹਾਡੇ ਅਕਾਊਂਟ ਦੇ ਵਿੱਚ 1 ਅਰਬ ਅਮਰੀਕੀ ਡਾਲਰ ਪਾ ਦਿੱਤਾ ਜਾਊਗਾ। ਜਿਹੜੇ ਤੁਹਾਡੇ ਸ਼ਰਧਾਲੂ ਅਮਰੀਕਾ 'ਚ ਕੈਨੇਡਾ ਰਹਿੰਦੇ ਹਨ, 1 ਅਰਬ ਅਮਰੀਕੀ ਡਾਲਰ, ਵੇਖੋ ਵੀ ਕਿੰਨਾ ਪੈਸਾ ਬਣਦਾ। 1 ਅਰਬ ਅਮਰੀਕੀ ਡਾਲਰ 2 ਘੰਟਿਆਂ ਤੋਂ ਪਹਿਲਾਂ ਤੁਹਾਡੇ ਅਕਾਊਂਟ ਵਿੱਚ ਪਾਇਆ ਜਾਊਗਾ। ਸਾਡੀ ਫੌਜ ਤੁਹਾਨੂੰ ਕੇਵਲ ਫੜਨ ਦਾ ਰੋਲ ਕਰੂਗੀ। ਤੁਸੀਂ ਪਾਕਿਸਤਾਨ ਵਿੱਚ ਜਾ ਕੇ ਕਿਤੇ ਵੀ ਆਪਣੀ ਜਾਂ ਜੌਹਰ ਵਿੱਚ ਜਾ ਕੇ ਆਪਣੀ ਤੁਸੀਂ ਸੁੱਖ ਦੀ ਜ਼ਿੰਦਗੀ ਜੀ ਸਕਦੇ ਜੇ, ਤਾਂ ਕਿ ਖੂਨ ਖਰਾਬਾ ਨਾ ਹੋਵੇ। ਦੂਸਰਾ ਉਹਨਾਂ ਆਖਿਆ ਤੁਹਾਡੀ ਧਾਰਮਿਕ ਮੰਗ ਸਰਕਾਰ ਹਰ ਇੱਕ ਮੰਨ ਲੈਂਦੀ ਆ ਵੀ ਅੰਮ੍ਰਿਤਸਰ ਨੂੰ ਵੀ ਪਵਿੱਤਰ ਦਰਜਾ ਦਿੱਤਾ ਜਾਊਗਾ, ਇੱਥੇ ਟਰਾਂਸਮੀਟਰ ਵੀ ਲਾਇਆ ਜਾਊਗਾ। ਔਰ ਸੰਤਾਂ ਆਖਿਆ ਵੀ ਜਿਹੜੀ ਬਾਣੀ ਹੈ ਨਾ, ਇਹ ਸਾਰੀ ਦੁਨੀਆ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜੀ ਉਸਤਤ ਹਰਿਮੰਦਰ ਸਾਹਿਬ ਤੋਂ ਹਰ ਟਾਈਮ ਹੋ ਰਹੀ ਆ, ਇਹ ਸਾਰੀ ਦੁਨੀਆ ਵਿੱਚ ਜਾਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਸਿੱਖ ਵਸ ਰਹੇ, ਭਾਵੇਂ ਉਹਨਾਂ ਉਦੋਂ ਹੀ ਉਹ ਟਰਾਂਸਮੀਟਰ 8 ਜੂਨ ਨੂੰ ਲਾਤਾ ਸੀ, ਪਰ ਪਹਿਲਾਂ ਨਹੀਂ ਲਾਇਆ। ਇਹਨਾਂ ਖੂਨ ਖਰਾਬਾ ਕਰਕੇ ਇੱਕ ਮੰਗ ਮੰਨੀ ਉਹਨਾਂ ਆਖਿਆ ਤੁਹਾਡੀ ਧਾਰਮਿਕ ਮੰਗ ਸਰਕਾਰ ਹਰ ਇੱਕ ਮੰਨ ਲੈਂਦੀ ਆ, ਪਰ ਤੁਸੀਂ ਜ਼ਿਮੀਂਦਾਰਾਂ ਦੀਆਂ ਮੰਗਾਂ ਦੇ ਵਿੱਚੋਂ ਇਹ ਲੱਤ ਕੱਢ ਦਿੱਤੀ। ਉਹ ਸੂਰਮਾ ਇਹੋ ਜਿਹਾ ਡਟਿਆ, ਉਹਨਾਂ ਆਖਿਆ ਨਹੀਂ, ਜੇ ਕਿਤੇ ਉਦੋਂ ਉਹਨਾਂ ਦੀ ਗੱਲ ਮੰਨ ਲੈਂਦੇ, ਨਾਲ ਤੁਰ ਪੈਂਦੇ ਸਾਰੇ, ਤੇ ਫਿਰ ਸਾਨੂੰ 1 ਸਾਲ ਆ ਜ਼ਿਮੀਂਦਾਰਾਂ ਨੂੰ ਸੜਕਾਂ ਤੇ ਬਹਿ ਕੇ ਰੋਲਣਾ ਨਾ ਪੈਂਦਾ। ਤੇ ਅੱਜ ਵੀ ਰੋਲਣ ਦਾ ਸਾਡੇ, ਅਸੀਂ ਮੁੱਲ ਬਾਅਦ 'ਚ ਹੀ ਪਾਉਣੇ ਆ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਫੜਨ ਵਾਸਤੇ ਆਏ ਜਿਹੜੇ 14 ਫੌਜੀ ਧਰਮੀ, ਉਹਨਾਂ ਇੱਕ ਉਹ ਵੀ ਆਫਰ ਦਿੱਤੀ ਵੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਊਗਾ, ਸਾਡੇ ਕਾਂਗਰਸੀ MLA ਤੁਹਾਨੂੰ ਸਮਰਥਨ ਦੇਣਗੇ, ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖਿਆ ਜਾਏਗਾ। ਪਰ ਜਿਹੜੇ 14 ਧਰਮੀ ਸੰਤਾਂ ਦੇ ਨਾਲ ਸੁਲ੍ਹਾ ਕਰਨ ਆਏ ਸੀ ਨਾ, ਉਹ ਉਹਨਾਂ ਦਾ ਪ੍ਰਚਾਰ ਸੁਣ ਕੇ ਉਹਨਾਂ ਦੇ ਹੋ ਕੇ ਰਹਿ ਗਏ। ਕੁਲਦੀਪ ਬਰਾੜ ਹੈਰਾਨ ਹੋ ਗਿਆ ਵੀ ਸਾਡੀ ਫੌਜ ਦੀਆਂ ਵਰਦੀਆਂ ਪਾ ਕੇ ਸਾਡਾ ਭਾਰੀ ਨੁਕਸਾਨ ਨਾ ਕਰ ਦੇਣ। ਇਹਨਾਂ ਉਹਨਾਂ ਦਾ ਦੂਜੇ ਉੱਤੇ ਪ੍ਰਭਾਵ ਪੈਂਦਾ ਸੀ ਉਹਨਾਂ ਦੇ ਜੀਵਨ ਦਾ। ਨੌਜਵਾਨ ਜਿਹੜੇ ਉਹਨਾਂ ਦੇ ਨਾਲ ਸੀ ਨਾ, ਜਿਨ੍ਹਾਂ ਦੇ ਕੇਸ ਦਾੜੀ ਮੁੰਨੇ ਸੀ, ਉਹਨਾਂ ਦਾ ਪ੍ਰਚਾਰ ਸੁਣ ਕੇ ਉਹ ਕਹਿੰਦੇ ਵੀ ਕਦੋਂ ਮੂੰਹ ਤੇ ਦਾੜੀ ਆਵੇ ਤੇ ਕਦੋਂ ਅਸੀਂ ਖੰਡੇ ਬਾਟੇ ਦਾ ਅਮਰ ਛਕੀਏ। ਨੌਜਵਾਨੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ ਆ, ਉਹ ਜਿੱਦਣ ਨੂੰ ਲੰਘ ਜਾ ਕਰਦੇ ਸੀ ਨਾ, ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਭਦੀਆਂ ਸੀ। ਸੱਚ ਹੈ। ਉਹਨਾਂ ਦੇ ਇਹ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਲਿਆ ਕਰਦੇ ਸੀ। 3 ਲੱਖ ਨੌਜਵਾਨ ਗੱਭਰੂ ਦੀ ਲਿਸਟ ਸੰਤਾਂ ਦੇ ਹੱਥ ਵਿੱਚ ਸੀ, ਜਿਹੜੇ ਆਪਣੇ ਹੱਕਾਂ ਦੀ ਖਾਤਰ ਐ ਜਾਨਾਂ ਤਲੀ ਤੇ ਰੱਖੀ ਬੈਠੇ ਸੀ। ਅੱਜ ਪੁੱਤ ਪਿਓ ਦੇ ਆਖੇ ਨਹੀਂ ਲੱਗਦਾ। ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ। ਮੈਂ ਉਹਨਾਂ ਦੇ ਪਿੰਡ ਰੋਡੇ ਵੀ ਜਾ ਕੇ ਆਇਆ, ਉੱਥੇ ਵੀ ਦੀਵਾਨ ਲਾ ਕੇ ਆਇਆ। ਉਹਨਾਂ ਦੇ ਭਰਾ ਹਰਚਰਨ ਸਿੰਘ ਜੀ ਕੈਪਟਨ, ਉਹਨਾਂ ਮੈਨੂੰ ਬੋਲ ਦੱਸਿਆ ਆਪਣੀ ਜ਼ਬਾਨ ਤੋਂ, ਜੋ ਮੈਂ ਸੁਣਿਆ ਉਹ ਮੈਂ ਆਂਦੇ ਵੀ 3 ਕਲਾਸ ਬਾਬਾ ਜੀ ਪੜ੍ਹ ਰਹੇ ਸੀ, 3 ਕਲਾਸ ਤੇ ਉਹਨਾਂ ਦੇ ਆ ਕੇ ਜਦੋਂ ਸਕੂਲ ਚੋਂ ਪੜ੍ਹ ਕੇ ਆਏ ਤੇ ਉਹਨਾਂ ਦੇ ਪਿਤਾ
ਭਾਈ ਜੋਗਿੰਦਰ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਆ ਕੇ ਸੰਤ ਲੰਮੇ ਪੈ ਗਏ, ਕਹਿਣ ਲੱਗੇ ਓਏ ਜਰਨੈਲ ਸਿੰਘਾ ਆ ਕੇ ਲੰਮਾ ਪੈ ਗਿਆ ਬਸਤਾ ਰੱਖ ਕੇ, ਤੂੰ ਹਲਵਾਉਂਦਾ ਉੱਠ ਕੇ ਤੇ ਮੈਨੂੰ ਜਪਜੀ ਸੁਣਾ ਸਾਹਿਬ। ਆਂਦੇ 5 ਜਪਜੀ ਸਾਹਿਬ ਦੇ ਪਾਠ ਸੁਣਾਏ, ਫਿਰ 5 ਤੋਂ 15, ਫਿਰ 25, ਫਿਰ 50, 101 ਪਾਠ ਨਿੱਤਾ ਵਰਤੀ ਸੰਤ ਬਾਬਾ ਜਰਨੈਲ ਸਿੰਘ ਜੀ ਜਪਜੀ ਸਾਹਿਬ ਦਾ ਕਰਿਆ ਕਰਦੇ ਸੀ। ਵਾਈ ਜੋਤੀ ਦਾ ਕੰਮ ਕਰਦੇ ਹੋਏ ਤੇ ਮਾਲ ਡੰਗਰ ਨੂੰ ਸੰਭਾਲਦੇ ਨੇ। 101 ਪਾਠ ਸਾਡੇ ਜਿਹੋ ਜਿਹੇ ਵੀ ਨੇ ਜਿਹਨਾਂ ਨੇ ਇੱਕ ਵੀ ਨਹੀਂ ਕਦੀ ਕੀਤਾ। ਗੁਰੂ ਕੇ ਸਿੱਖੋ, ਜਦੋਂ ਬੰਦਾ ਬੰਦਗੀ ਕਰਦਾ ਨਾ, ਉਹਦੇ ਅੰਦਰ ਪਹਿਲਾ ਗੁਣ ਜਿਹੜਾ ਉਹ ਬੇਪਰਵਾਹੀ ਦਾ ਹੁੰਦਾ, ਤੇ ਜਦੋਂ ਬੇਪਰਵਾਹ ਬੰਦਾ ਹੋ ਜਾਂਦਾ ਨਾ, ਉਹਦਾ ਸਰੀਰ ਫਿਰ ਬਿਲਕੁਲ ਹੌਲਾ ਫੁੱਲ ਵਰਗਾ ਹੋ ਜਾਂਦਾ। ਹਾਂ 100 ਸਾਲ ਜੀਣ ਨਾਲੋਂ ਤੇ ਆ ਕੋਈ ਮਹੀਨਾ 2 ਮਹੀਨੇ ਜੀਣੇ ਨਹੀਂ ਬੜਾ। ਸੰਤ ਬਾਬਾ ਜਰਨੈਲ ਸਿੰਘ ਜੀ ਨਿਰਭਉ ਜਪੈ ਸਗਲ ਭਉ ਮਿਟੈ, ਸਗਲ ਭਉ ਮਿਟੈ। ਸੰਤ ਬਾਬਾ ਜਰਨੈਲ ਸਿੰਘ ਜੀ ਜਿਸ ਵੇਲੇ ਫੌਜ ਚੜ ਕੇ ਆਈ, ਅੰਦਰ ਜਦੋਂ ਫੌਜ ਜਾਣ ਲੱਗੀ ਨਾ, ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਨੇ ਆਖਿਆ ਸੀ, ਬਾਬਾ ਜੀ ਫੌਜ ਜਿਹੜੀ ਆ ਉਹ ਬੂਟ ਪਾ ਕੇ ਅੰਦਰ ਵੜ ਚਲੀ, ਬੂਟ ਪਾ ਕੇ। ਉਹਨਾਂ ਆਖਿਆ ਫੌਜੀ ਬੂਟ ਪਾ ਕੇ ਆਉਣਗੇ ਜ਼ਰੂਰ, ਪਰ ਉਹਨਾਂ ਆਪਣੇ ਪੈਰਾਂ ਦੇ ਨਾਲ ਇੱਥੋਂ ਤੁਰ ਕੇ ਵਾਪਸ ਨਹੀਂ ਜਾਣਗੇ। ਇੱਥੇ ਅਸੀਂ ਰਬੜ ਦੀਆਂ ਗੋਲੀਆਂ ਲੈ ਕੇ ਨਹੀਂ ਬੈਠੇ। ਸਿੱਖ ਦੇ ਖੂਨ ਦਾ ਕਤਰਾ ਕਤਰਾ ਤੇ ਵਹਿ ਜਾਏਗਾ, ਪਰ ਆਪਣੇ ਗੁਰਧਾਮਾਂ ਵੀ ਉਹ ਕਦੇ ਵਿਅਕਤੀ ਨਹੀਂ ਸਹਾਰੇਗਾ। ਹਰਿਮੰਦਰ ਸਾਹਿਬ ਸਿੱਖਾਂ ਦਾ ਸੀਨਾ ਹੈ, ਸੀਨਾ। ਤੇ ਜੇ ਕੋਈ ਸੀਨੇ ਤੇ ਪੈਰ ਰੱਖ ਕੇ ਆਖੇ ਮੈਂ ਗਾਂ ਲੰਘਦਾ, ਤੇ ਉਹਦਾ ਇਹ ਭੁਲੇਖਾ ਹੋਏਗਾ। ਜਿਸ ਵੇਲੇ ਫੌਜ 2200 ਫੌਜ ਜਦੋਂ ਅੰਦਰ ਜਾਣ ਲੱਗੀ, 2200 ਫੌਜ ਰੀਂਹ ਕੇ ਜਿਨ੍ਹਾਂ ਲੰਮੇ ਪੈ ਕੇ ਜਾਣਾ ਸੀ, ਤੇ 1700 ਫੌਜੀ ਉਹਨਾਂ ਨੂੰ ਉੱਤੋਂ ਕਵਰਨ ਫੈਰਨ ਦੇਣ ਵਾਸਤੇ ਵੀ ਜਿਹੜੇ ਸਿੰਘ ਉੱਤੇ ਬੈਠੇ ਆ ਬਿਲਡਿੰਗਾਂ ਵਿੱਚ, ਉਹਨਾਂ ਦਾ ਧਿਆਨ ਕਿਤੇ ਰੀਂਹ ਜਿਹੜੀ ਰੀਂਹ ਕੇ ਫੌਜ ਜਾ ਰਹੀ ਇਹਨਾਂ ਵੱਲੇ ਨਾ ਜਾਵੇ। ਜਦੋਂ ਫੌਜ ਅੰਦਰ ਜਾਣ ਲੱਗੀ, ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਜਨਰਲ ਛਬੇਕ ਸਿੰਘ ਨੂੰ ਕਹਿਣ ਲੱਗੇ, ਛਬੇਕ ਸਿੰਘਾ ਹੁਣ ਕੁਰਬਾਨੀ ਦਾ ਵੇਲਾ ਆ ਗਿਆ। ਉਹਨਾਂ ਆਖਿਆ ਬਾਬਾ ਜੀ ਇਹਨੂੰ ਫੌਜ ਨੂੰ ਜਰਾ ਅੰਦਰ ਤੇ ਆਉਣ ਦਿਓ, ਇਹਨਾਂ ਦੇ ਦਿੱਲੀ ਵੱਲ ਮੂੰਹ ਵੇਖਿਓ ਕਿਸ ਤਰ੍ਹਾਂ ਭੋਨੇ। ਉਸ ਵੇਲੇ ਆਧੁਨਿਕ ਹਥਿਆਰ ਲੈ ਕੇ ਜਦੋਂ ਫੌਜੀ ਅੰਦਰ ਗਏ, ਜਿਨ੍ਹਾਂ ਨੇ ਪਾਕਿਸਤਾਨ ਦੀ ਅਹਿਮ ਜੰਗ ਲੜੀ ਸੀ, ਉਹਨਾਂ ਦਾ ਫਿਰ ਕੀ ਹਾਲ ਹੋਇਆ। ਸੰਤ ਬਾਬਾ ਜਰਨੈਲ ਸਿੰਘ ਨਾਲ 2 ਗੱਲਾਂ ਜਨਰਲ ਛਬੇਕ ਸਿੰਘ ਜੀ ਕਰ ਰਿਹਾ, ਬੜਾ ਪਿਆਰਾ ਛੰਦ ਤੁਹਾਡੇ ਸਾਹਮਣੇ ਇੰਜ ਬਿਆਨ ਕੀਤਾ ਜਾ। ਕਿਹਾ ਸੰਤਾਂ ਨੂੰ ਜਨਰਲ ਛਬੇਕ ਸਿੰਘ ਨੇ ਕਿਹਾ, ਸੰਤਾਂ ਨੂੰ ਜਨਰਲ ਛਬੇਕ ਸਿੰਘ ਨੇ ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਉਹ ਕਿਹਾ ਸੰਤਾਂ ਨੂੰ ਜਨਰਲ ਛਬੇਕ ਸਿੰਘ ਨੇ ਕਿਹਾ, ਸੰਤਾਂ ਨੂੰ ਜਨਰਲ ਛਬੇਕ ਸਿੰਘ ਨੇ ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਜਿਹੜੀ ਚਾਹੁੰਦੀ ਹੈ ਤਖਤ ਅਕਾਲ ਟੋਲਾ, ਜਿਹੜੀ
जदों अंदर रींग के जान लगी आओ आंदे कुलदीप राज लिखदा अपनी करुणा भी साडे उत्ते ओह घटना वापरी जेड़ा कदे असीं सोचिया भी नहीं सी। आंदा पिंडरां वाले दे चेलियां ने इहो जी जबरदस्त फैल खोली भी जेड़े साडे फौजी सी ना उन्हां नूं मुड़ के वापस आउणा मुश्किल हो गया। आंदा पहले हमले दे विच 2076 फौजी साडे मौत के मूँह च पै गए। वड्डे वड्डे मनु चक्कर लैण वाले ਜਿਹੜੇ जनरल सी ना उन्होंने गोडियां विच सिर देना पै गया। सानू हाई अलर्ट का अलार्म वजाउणा पिया भी दुश्मन के कोलों बचो जिसका भी धड़कों बचिया जाता। 2076 फौजी साडा मारिया गया पर अफसोस इस गल का भी असी दुश्मन का एक बंदा भी ना मार सके। पता नहीं सी कि गोली आ किधरों रही है। और 8 जून को सानू मोर्चों का पता लगा। जनरल शबेग सिंह जिन्हें बांग्लादेश की फौज के 90,000 के हाथ खड़े कराए थे। 90,000 फौज के अंदर की कमांड जी उन्हें संभाली सी शस्त्रा वाली। उन्हें जड़ियां अंदर बिल्डिंग सी ना 3 इंच जगह छड़ के धरती तो एक नाली करने वास्ते सराख कटे 2 सराख कटे से एक अख नाल वेखण वास्ते एक ते मशीन गन दी नाली वास्ते जेड़ी 3 इंच तो गोली आ रही जेड़ा बंदा रींग के आउंदा सी ना ओदे बंदे दे सिर च वजदी सी। जेड़ा तुरया आउंदा सी ओदियां पैरां च वजदी सी। ਉਹ भी 4 इंच उच्चा उठ के थले डिग पैंदा सी। आंदा सानू बाद पता लगा गुरु के सिखो जदों ये चाल फेल हो गई फिर उन्होंने हैलीकॉप्टर राही हमला बोलने का यत्न किया। 912 कमांडो फोर्स के जवान जिन्होंने 60 ग्रेनेड दे के उतलियां बिल्डिंगां ते तारना सी जिन्होंने उन्हां बंबां दे ग्रेनेडां दे नाल उत्तों छत्तां विच मगोरे करके ते उह सिंघां नूं शहीद करना सी। आंदे हैलीकॉप्टर राही वो जदों 912 फौज के कमांडो फोर्स के जवान जदों छत्तां ते उतरे जेड़े जमदूतां दा रूप धारण करी बैठे जेड़े समय तो पहले हमला बोलना चाहते सी भी सानू फटाफट हुण टाइम दिता जाए। आंदा उन्हां ते ओ बिजली कड़की ओ बिजली कोई आसमानी नहीं सी ओ सी बिजली मशीन गन्ना सी जेड़ी 1800 रेंज जेदी लंबी सी 1800 मीटर जेदी लंबी रेंज सी। आंदा साडा मरदा सीनियर अफसर ये ना दस के गया भी गोली आ किधरों रही। ये जनरल शबेग सिंह की कार थी। आंदा साडे नाल वो घटना वापरी बड़ा आनंद आया जो दी किताब पढ़ी है ना है तो साडा दुश्मन पर उन्हें लिखियां बड़ियां खरियां गल्लां। आंदा इस टाइम ते साडे मरन वाले की गिनती जिहड़ी आ वो 2988 हो चुकी सी। पढ़े लिखे जोड़ करके वेख लो 2076 ते 912 इन्हां दा जोड़ 2988 बनता। यदा मतलब भी कमांडो फोर्स का एक भी जवान उन्होंने जिंदा नहीं रहता। सारे के सारे दाणियां वालों भुल के रख देते। ये सानू बाद पता लगा कि जेड़े बबर खालसे के जवान जेड़े टैंकियां में बैठे सी ना मोर्चे बना के जनरल शबेग सिंह की कार सी ये गोली उत्थों आ रही सी। ये भी चाल फेल हो गई। इतिहास बड़ा लंबा 27 गड्डियां रूस दियां मंगाइया 27 जिन्हां ते 27 इंच मोटा लगा लोहा लगा सी। 6 गड्डियां रूस दियां बनियां उन्होंने मंगाइया ਜਿਹੜੀਆਂ ਉੱਪਰੋਂ ਐ ਕੱਛੂ ਕੁਮੇ ਮੂੰਹ ਟੱਪੀਆਂ ਹੋਈਆਂ ਸੀ। ਇਹ ਗੱਡੀਆਂ ਅੰਦਰ ਜਾਣ ਤੋਂ ਪਹਿਲਾਂ ਕੁਲਦੀਪ ਬਰਾੜ ਨੇ ਲਾਊਡ ਸਪੀਕਰ ਰਾਹੀਂ ਇੱਕ ਐਲਾਨ ਕੀਤਾ ਸਪੀਚ ਕੀਤੀ ਤੇ ਅੱਤਵਾਦੀਓ ਤੁਹਾਡਾ ਹੁਣ ਬਚਣ ਦਾ ਕੋਈ ਵੀ ਰਸਤਾ ਨਹੀਂ ਰਹਿ ਗਿਆ। ਤੁਹਾਨੂੰ 15 ਮਿੰਟ ਕੇਵਲ ਦਿੱਤੇ ਜਾਂਦੇ 15 ਮਿੰਟ जे ते हाथ खड़े करके ते बाहर आ जाओ तुहानू छड़ दिता जाऊगा नहीं तो तुहाडा फीता फीता उड़ा दिता जाएगा।
ਜਦੋਂ ਅੰਦਰ ਸੰਤਾਂ ਦੇ ਕੋਲ ਆਵਾਜ਼ ਗਈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਗੁਰੂ ਦੀ ਬਾਣੀ ਦਾ ਵਾਸ ਸੀ, मोहे मरन कबीर मोहे मरने का चाव है मरो तो हर के द्वार मत हर पूछो कौन है बड़ा हमारे पहला मरन कबूल जीवन की छद आस हो सबना की ऋण का तो हमारे पास कबीर मरता मरता जग हुआ मर भी न जाने कोई ऐसे मरने जो मरा और न मरना होए मरण मुर्सा सूर्य हक है जो होए मरण परवाना सूर्य से ही आगे आखिए बंद पावे साची बाणी जिन्हों ने हृदय गुरु की बाणी मसी सी उन्हें आख्या सिंह रुचे बाणी का फरमान है सिंह रुचि किन्हों डराउंडे अंदर जिन्हों के अंदर बाणी की तुक वसी हुई है सिंह रुचे सादा भोजन मास सिंह क्या गया शेर नू जिस तरह शेर नू मास देख के चा चढ़ता ना सूरमे नू जंग वेख के चा चढ़ता जंग वेख के सिंह रुचे सद भोजन मास रण दे सूरज चेतू लास जिन्होंने चाह चढ़ने पे तुझे कहीं तनाव सही ओ कुलदीप प्राण नू संतां ने लगा के आख्या बाहरों भी प्राण ते अंदर भी प्राण किते समा मिलिया तुहानूं दसांगे भी इन्हां दा जन्म ये बराड़ किस तरह कल दसदे ने अंदर भी बराड़ आ ते बाहर भी बराड़ आ एक हमला बोलण वाला बराड़ आ मत्था लाउण वाला ते मत्था तोड़न वाला अंदर बराड़ आ उन्हां आख्या तूं अपनी फौज दे अंदर भेज अंदरों संतां ने जवाब दिता लेना तुहाडे सामने काबले गौर आखिरी इंज बयान कीतियां जा रहीआं संतां ने जो उन्हां नूं जवाब दिता सवाल जवाब उत्तर प्रश्न तुहाडे सामने जोड़ी कविता इन बयान कर रही जदों फौज में मेरा माते तेरे नाम बीत लागे ने क्या फौज ने सुना के तेरी जिंदगी नाम होई है कदों बाहों खड़ियां पेश हो गए सिको याद जे तुसारी जान बचाई है ओ बशीर भी मार गया ते मेरी नूर का गया दो लाने जो हजार गया असी होनी कोलों डरदे ਅਸੀਂ ਪੁੱਤ ਕਰੀ ਵਾਲੇ ਦੇ ਕਦੇ ਬਾਹਾਂ ਖੜੀਆਂ ਕਰਦੇ ਵੀ ਸਾਡੇ ਕੋਲ ਹੈ ਮੋਗੀ ਛੜਦੀ ਨੇ ਮਿਟ ਜਾਣੀ ਤੁਹਾਡੀ ਬਸਤੀ ਨੇ ਕਿਉਂ ਜਿੱਦ ਲਗਾਤੀ ਸਸਤੀ ਦੇ ਗੁੱਸਾ ਪਾਏ ਪੱਗ ਨਵਾਉਣੀ ਹੈ ਕਦੋਂ ਬਾਹਾਂ ਖੜੀਆਂ ਪੇਸ਼ ਹੋ ਗਏ ਸਿਕੋ ਜਾਨ ਜਿੱਦ ਸਾਰੀ ਜਾਨ ਬਚਾਉਣੀ ਹੈ ਉਹ ਸਿੰਘ ਜਦੋਂ ਮੰਗਾਂਦੀ ਆਉਂਦੇ ਨੇ ਇਹ ਨਵਾਂ ਇਤਿਹਾਸ ਬਣਾਉਂਦੇ ਨੇ ਇਹ ਸੀਸ ਕਰਮਲੀ ਲਾਉਂਦੇ ਨੇ ਪੈਰਾਂ ਦੀ ਮੁੱਤੇ ਮਰਦੇ ਨਹੀਂ ਅਸੀਂ ਪੁੱਤਰ ਕਰੀ ਵਾਲੇ ਦੇ ਕਦੇ ਬਾਹਾਂ ਖੜੀਆਂ ਕਰਦੇ ਵੀ ਅਸੀਂ ਰੋਕਣਾ ਹਮਲੇ ਕਾਦਕ ਨੂੰ ਚਿੜੀ ਮੱਕੀ ਆ ਗਿਆ ਆਪ ਨੂੰ ਸਿੰਘ ਨਹੀਂ ਬੋਲਦੇ ਆਪ ਨੂੰ ਅਸੀਂ ਸਿਰ ਦੀਆਂ ਬਣਾਉਂਦੇ ਨਹੀਂ ਅਸੀਂ ਪੁੱਤਰ ਕਰੀ ਬਾਬਾ ਦਾ ਕਲੇ ਬਾਹਾਂ ਖੜੀਆਂ ਲੈ ਬਾਹਾਂ ਖੜੀਆਂ ਕਰਦੇ ਨਹੀਂ ਹੋ ਜਾਣੀ ਜਿੱਤ ਬਣਾਉਣੀ ਹੈ ਉਹ ਜੋ ਹਰ ਵਕਤ ਤੇ ਚੜ ਕੇ ਆਵੇਗਾ ਉਹ ਕੀਤੇ ਦਿਲ ਪਛੋਤਾਵੇਗਾ ਸਿੱਧਾ ਮਦਰ ਕਰਨੇ ਜਾਵੇਗਾ ਅਸੀਂ ਵਾਦਾ ਕਿਸੇ ਤੇ ਕਰਦੇ ਨਹੀਂ ਅਸੀਂ ਉਹ ਕਦੇ ਬਾਹਾਂ ਖੜੀਆਂ ਕਰਦੇ
इजाजत नहीं दे रहा अगे की होया कल नूं फिर बहुत लम्मा दर्दनाक सागा है किस तरह साडे ते दसवीं जोड़ी नूं पाड़ पाए किस तरह लाची बेर दा लक तोड़िया किस तरह हरमंदर साहब दा एक सीसा भी नहीं सी बजिया गुरु ग्रंथ साहब च किस तरह गोलियां वजियां वो सारा सीन तुहाडे सामने कल नूं 31 अक्तूबर भी आ ते कल नूं इंदिरा भी आपां मारनी आ ते जो इंदिरा ने कीता फिर ओनू किस तरह खमियाजा भुगतना पिया 153 दिनां तो वध खालसे ने किसी नूं जिउण नहीं दिता जे कोई जींदा ते फड़िया जाऊगा गुरु किरपा करे सचेत करने वास्ते नौजवान वीर मनदीप सिंह जी वीर सरजीत सिंह जी बहुत बड़ा उदम ते उपराला अपनी कौम दा अपने पंथ दा दर्द लैके दुनिया नूं दस्सण वास्ते इन्हां नूं दुनिया दी कचहरी विच मुलजम ठहराउण वास्ते इन्हां ने उदम उपराला कीता गुरु किरपा करे इन्हां दी सेवा नूं सतगुरु भाग लावे आओ सतगुरु किरपा करन दया करन महाराज इत्थों की संगत का भी धन्यवाद जिन्हें सहयोग दिता अगे भी इन्हां दे नाल चल के आपां सहयोग देना और साडे नाल जो जो भारतीय सरकार ने किया वो सारा लोकां विच नशर करने वास्ते सारे नूं उपराला करना सारे वीरां दा संगत दा मातावां दा धन्यवाद इत्थों के हैड ग्रंथी साहबान भाई बिक्रमजीत सिंह जी जिहड़े इत्थों के ग्रंथी साहबान और किन्ना उन्होंने मना में सिखां का चाह है जदों भी किते आईदा बहुत पुज के सेवा करते हैं मनो सेवा करते हैं भाई साहब भाई हरप्रीत सिंह जी गुरविंदर सिंह जी मीत ग्रंथी साहबान बहुत प्यार देंगे इन्हों का भी धन्यवाद सारी संगत फतेह बुलाओ और चुक की माफी गज के आखो जी वाहिगुरू जी का खालसा वाहिगुरू जी की फतेह। सतनाम वाहिगुरू साहिब जीओ राम कली महला तीजा आनंद एक ओंकार सतगुर प्रसाद आनंद पाए माए सतगुरु मैं पाया सतगुरता पाया सहरी सेती मन वजिया बाधारिया रतन परवार परिया सतगुरा मन आइया सब गाओ हरि केरा मन जीव साया सतगुरु मैं पाया मन मेरे आप सदा रहो हर नाल रहो तुम मन मेरे धूप सावे सारना अंगीकार करे तेरा कार्य सब सुवारना सवना गला समरथ स्वामी सो क्यों न विसारे कहना मन मेरे सदा रहो हर नाले साचे साहिबा कहना ही कर तेरा कालता तेरा सब किछ है जिस दे सो पावे सदा सिद्ध सदा तेरी नाम मन बसावे नाम जिनका गण वसिया वाजे सद कनेरे कह नानक सचे साहिब क्या नाई कर तेरा साचा नाम मेरा आधार साच नाम आधार मेरा मुखा सब माइया कर शांत सुमाय आए बसिया जिन इच्छा सब बुझाइया सदा कुर्बान कीता गुर बेटा जेतिया है वडियाइया कह नानक सुनो संतो सब करो प्यारो साचा नाम मेरा आधारो वाजे पंच शब्द तित घर सुभागै शब्द वाजे काजित घर धारिया पंच दूत तुद वास कीते कार कंटक मारिया तुद कर्म पाया तुद जिन को से नाम मार कह लागे कह नानक तै सब होआ तित काय आनंद बाजे अंत सुनो बड़ भाग्यो सगल मनोरथ पूरे पार ब्रह्म प्रभ पाया उतरे सगल सुबे दूब रोग संपावै उतरे सुनी सची बाणी संत साजन पाए पूरे कुत्ते जो पुनीत कहते
ਸਤਿਗੁਰ ਰਹਿਆ ਭਰਪੂਰੇ ਗੁਰ ਚਰਨ ਵਾਜੇ